ਇਹ ਬਿਲਡਿੰਗ ਇਮਾਰਤ ਢਹਿ ਜਾਣਾ ਗੱਲ ਹੋਰ ਹੁੰਦੀ ਹੈ, ਹੂੰ। ਪਰ ਰੂਹ ਦੇ ਉੱਪਰ ਸੱਟ ਅੱਛਾ। ਵੱਜਣੀ ਹੋਰ ਹੈ। ਜਿਹੜਾ ਕਿ ਸਿੱਖਾਂ ਦਾ ਜਿਹੜਾ ਮੁਕੱਦਸ ਪਵਿੱਤਰ ਜਿਹੜਾ ਨਿਸ਼ਾਨ ਸਾਹਿਬ ਹੈ, ਉਹ ਵੀ ਸੁਰਮਈ ਨੀਲਾ ਹੂੰ, ਸਿੱਖਾਂ ਲਈ ਦਸਤਾਰ ਜਿਹੜੀ ਹੈ ਪ੍ਰਵਾਨਿਤ ਹੈ, ਹੂੰ, ਹੂੰ, ਖਾਸ ਤੌਰ ਤੇ ਅਕਾਲੀ ਮੂਵਮੈਂਟ ਦੀ ਉਹ ਵੀ ਨੀਲੀ। ਹੂੰ, ਅਸੀਂ ਜਿਹੜਾ ਬਾਣਾ ਉਸ ਨੂੰ ਹਮੇਸ਼ਾ ਸਤਿਕਾਰ ਦਿੰਦੇ ਆ। ਹੂੰ, 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 ਨੀਲੇ ਬਾਣੇ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਨਾਂ ਜੋੜਦੇ ਆ। ਹੂੰ, ਸਾਰਾ ਕੁਝ ਜਿਹੜਾ ਹੈ ਤੇ ਹੂੰ, ਉਹਦਾ ਨਾਂ ਰੱਖਿਆ ਗਿਆ ਆਪਰੇਸ਼ਨ ਬਲੂ ਸਟਾਰ। ਹੂੰ, ਬਲੂ ਸਟਾਰ ਤੇ ਜੀ, ਉਸ ਆਪਰੇਸ਼ਨ ਬਲੂ ਸਟਾਰ ਦਾ ਪੰਜਾਬੀ ਚ ਜਿਹੜਾ ਤਰਜਮਾ ਸਾਕਾ ਨੀਲਾ ਤਾਰਾ ਕਰ ਦਿੱਤਾ ਗਿਆ, ਨੀਲਾ ਤਾਰਾ। ਦਰਬਾਰ ਸਾਹਿਬ ਤੇ ਨਾਲ ਦੇ ਪੂਰੇ ਇਲਾਕੇ ਨੂੰ ਜਿਹੜਾ ਨਿਸ਼ਾਨੇ ਤੇ ਲਿਆਉਣਾ ਤੇ ਹੂੰ, ਉੱਥੇ ਸਿੱਖਾਂ ਨੂੰ ਜਿਹੜਾ ਉਹਨਾਂ ਦਾ ਕਤਲੇਆਮ ਕਰਨਾ। ਹੂੰ, ਆਪਰੇਸ਼ਨ ਸ਼ੌਕ ਪੂਰੇ ਪੰਜਾਬ ਦੇ ਹੂੰ, ਪ੍ਰਮੁੱਖ ਸਥਾਨ, ਜਿਨ੍ਹਾਂ ਚੋਂ 37 38 ਉਹ ਗੁਰਦੁਆਰੇ ਸਨ ਜਿੱਥੇ ਕੋਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨਹੀਂ ਸਨ, ਕੋਈ ਖਾੜਕੂ ਨਹੀਂ ਸਨ ਛੁਪੇ, ਪਰ ਇੱਕ ਪੂਰਾ ਮਾਹੌਲ ਕ੍ਰੀਏਟ ਕਰਨਾ ਸੀ ਕਿ ਸਾਰਾ ਪੰਜਾਬ ਜਿਹੜਾ ਹੈ ਇਸ ਵੇਲੇ ਅਸੀਂ ਉਹਨੂੰ ਗ੍ਰਿਫਤ 'ਚ ਲੈ ਰਹੇ ਹਾਂ। ਉਹਦਾ ਨਾਂ ਆਪਰੇਸ਼ਨ ਮੈਟਲ ਰੱਖਿਆ ਗਿਆ। ਇਹ ਲਿਖਦੇ ਆ ਸਾਡੇ ਕਿਤਾਬਾਂ, ਮੇਰੇ ਕੋਲੇ ਦਰਜਨਾਂ ਹੀ ਐਸੀਆਂ ਕਿਤਾਬਾਂ ਮੈਂ ਦੇਖੀਆਂ ਜਿਨ੍ਹਾਂ ਦੇ ਉੱਪਰ ਲਿਖਿਆ ਸਾਕਾ ਨੀਲਾ ਤਾਰਾ ਨੂੰ ਯਾਦ ਕਰਦੇ ਆ, ਆਪਰੇਸ਼ਨ ਬਲੂ ਸਟਾਰ ਨੂੰ ਸਮਰਪਿਤ। ਕਿਤੇ ਸਾਡੀ ਬਾਣੀ ਮਾਨਸਿਕਤਾ ਇਹ ਤੀਜਾ ਘੱਲੂਘਾਰਾ, ਇਹ 2 ਘੱਲੂਘਾਰੇ ਪਹਿਲਾਂ ਹੋਏ ਆ, ਇਹ 20ਵੀਂ ਸਦੀ ਦਾ ਵੱਡਾ ਘੱਲੂਘਾਰਾ ਸੀ। ਅੱਜ ਦਾ ਜਿਹੜਾ ਸਮਾਂ ਹੈ ਉਹ ਸ਼ਬਦ ਬਿਰਤਾਂਤ ਦਾ ਹੈ। ਸ਼ਬਦ 'ਚ ਅਸੀਮ ਸ਼ਕਤੀ ਹੈ। ਵੋਕੈਬਲਰੀ, ਤੁਹਾਡੀ ਸ਼ਬਦਾਵਲੀ ਇੱਕ ਬਿਰਤਾਂਤ ਨੂੰ ਬਿਆਨ ਕਰਦੀ ਹੈ। ਸ਼ਬਦ ਬਿਰਤਾਂਤ ਹੀ ਇਹ ਘਾੜਤ ਦਿੰਦਾ ਹੈ ਕਿ ਤੁਸੀਂ ਕਿੰਨੇ ਕੁ ਸੁਚੇਤ ਹੋ। ਨਾਜ਼ੀਆਂ ਨੇ ਸ਼ਬਦ ਵਰਤਿਆ ਫਾਈਨਲ ਸੋਲੂਸ਼ਨ, ਅੰਤਮ ਹੱਲ। ਗੈਸ ਚੈਂਬਰਾਂ ਦੇ ਵਿੱਚ ਸੈਂਕੜੇ ਹੀ ਜਿਹੜੇ ਯਹੂਦੀ ਸਾੜੇ ਜਾਂਦੇ ਸੀ, ਉਹਨਾਂ ਨੂੰ ਸਾੜਨ ਦੀ ਪ੍ਰਕਿਰਿਆ ਨੂੰ ਇੱਕ ਨਾਂ ਦਿੱਤਾ ਗਿਆ। ਉਹ ਨਾਂ ਸੀ ਸ਼ਾਵਰ ਬਾਥ। ਠੀਕ ਹੈ ਜੀ। ਝਰਨਾ ਇਸ਼ਨਾਨ। ਤੁਸੀਂ ਦੇਖੋ ਗੈਸ ਚੈਂਬਰਾਂ ਦੇ ਵਿੱਚ ਜਿਉਂਦੇ ਸਾੜੇ ਜਾ ਰਹੇ ਨੇ। ਲੱਖਾਂ ਬਾਲ ਮਾਰ ਦਿੱਤੇ। ਹੀਰੋਸ਼ੀਮਾ ਤੇ ਨਾਗਾਸਾਕੀ। ਪਰਮਾਣੂ ਬੰਬ ਦਾ, ਐਟਮ ਵਾਰ ਦੇ ਇਸ ਪ੍ਰਯੋਗ ਦਾ ਨਾਂ ਸੀ ਲਿਟਲ ਬੁਆਏ, ਨੰਨਾ ਮੁੰਨਾ। ਤੇ ਦੇਖੋ ਨਿਜ਼ਾਮ ਜਾਂ ਮਨੂਵਾਦ ਤੋਂ ਪਹਿਲਾਂ ਜਿਹੜੇ ਨਾਲ ਸਭ ਤੋਂ ਵੱਡਾ ਇਹਦਾ ਵੈਰ ਰਿਹਾ ਉਹ ਸੀ ਬੁੱਧ ਧਰਮ ਜੀ। ਤੇ ਬੋਧੀਆਂ ਦੇ ਮੰਦਿਰ ਸਾੜ ਦਿੱਤੇ ਗਏ। ਬੋਧੀ ਭਾਰਤ ਨੇ, ਹਿੰਦੁਸਤਾਨ ਨੇ ਜਿਹੜਾ ਨਾਂ ਧਰਿਆ, ਅੱਜ ਸਾਡੇ ਦਰਸ਼ਕ ਸੁਣ ਕੇ ਉਹ ਵੀ ਹੈਰਾਨ ਹੋਣਗੇ। ਬਿਰਤਾਂਤ ਦੇਖਿਓ ਤੁਸੀਂ, ਅਹਿੰਸਾ ਪਰਮੋ ਧਰਮਾਂ ਦਾ ਸੰਦੇਸ਼ ਦੇਣ ਵਾਲਾ ਮਹਾਤਮਾ ਬੁੱਧ ਤੇ ਪਰਮਾਣੂ ਧਮਾਕੇ ਦੇ ਪਰੀਖਣ ਦਾ ਟੈਸਟ ਦਾ ਨਾਂ ਰੱਖਿਆ ਗਿਆ ਬੁੱਧਾ ਸਮਾਈਲਿੰਗ। ਅੱਛਾ। ਅਣਚਿਤ ਵਿਆਖਿਆਰ, ਨਾ ਮੰਨਣਯੋਗ, ਨਾ ਬਖਸ਼ਣਯੋਗ ਤੇ ਨਾ ਭੁੱਲਣਯੋਗ। ਇਹ ਕਿਤਾਬ ਹੈ ਜਿਹੜੀ ਦਰਸ਼ਕਾਂ ਦੇ ਵਾਸਤੇ ਜਿਹੜੀ ਬਹੁਤ ਪੜ੍ਹਨਯੋਗ ਹੈ। ਇਹਦੇ ਵਿੱਚ ਮੈਂ ਜਿਹੜੀ ਕਿ ਖੁਸ਼ਵੰਤ ਸਿੰਘ ਪੰਜਾਬ ਦਾ ਦੁਖਾਂਤ, ਜਿਹੜੀ ਇਹ ਕਿਤਾਬ ਹੈ ਕੁਲਦੀਪ ਨਿੱਗਰ ਹੋਰਾਂ ਦੇ ਨਾਲ ਲਿਖੀ ਹੈ, ਗੁਲਾਮੀ ਤੋਂ ਦੂਜੀ ਗੁਲਾਮੀ ਤੱਕ 20ਵੀਂ ਸਦੀ ਦੇ ਸਿੱਖ ਰਾਜਨੀਤੀ, ਜਿਹੜੀ ਇਹ ਕਿਤਾਬ ਹੈ, ਇਹ ਵੀ ਅਸੀਂ ਤੀਜੇ ਘੱਲੂਘਾਰੇ ਤੋਂ ਬਾਅਦ। ਇਹ ਅਜਮੇਰ ਸਿੰਘ ਉਹਨਾਂ ਦੀ ਕਿਤਾਬ ਹੈ, ਸਿੱਖਾਂ ਦੀ ਸਿਧਾਂਤਕ ਘੇਰਾਬੰਦੀ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇਸ ਵੇਲੇ ਪੰਜਾਬੀ ਰੇਡੀਓ USA ਤੇ ਤੁਸੀਂ ਮੈਨੂੰ ਸੁਣ ਰਹੇ ਹੋ। ਤੇ ਜਿਵੇਂ ਹੀ ਆਪਾਂ ਜਾਣਦੇ ਹਾਂ ਕਿ ਜੂਨ ਦਾ ਮਹੀਨਾ ਜਦੋਂ ਆਉਂਦਾ ਤਾਂ ਪੂਰੀ ਸਿੱਖ ਕੌਮ ਜਿਹੜਾ ਉਹਦੇ ਨਾਲ 4 ਦਹਾਕੇ ਪਹਿਲਾਂ, 40 ਸਾਲ ਪਹਿਲਾਂ ਭਾਰਤੀ ਹਕੂਮਤ ਵੱਲੋਂ ਜਿਹੜਾ ਉਸ ਕੌਮ ਦੇ ਉੱਤੇ, ਪੰਜਾਬੀਆਂ ਦੇ ਉੱਤੇ ਜ਼ਬਰ ਕੀਤਾ ਗਿਆ, ਜ਼ੁਲਮ ਕੀਤਾ ਗਿਆ, ਤੇ ਇਹਨਾਂ ਦਿਨਾਂ ਦੇ ਵਿੱਚ ਜੂਨ ਦੇ ਇਹਨੇ ਪਹਿਲੇ ਹਫ਼ਤੇ ਦੇ ਵਿੱਚ ਉਹ ਜ਼ਖਮ ਫਿਰ ਤੋਂ ਹਰੇ ਹੋ ਜਾਂਦੇ ਨੇ। ਉਹਨਾਂ ਜ਼ਖਮਾਂ ਦੀ ਗੱਲ ਕਰਦੇ ਹਾਂ, ਉਹਨਾਂ ਜ਼ੁਲਮਾਂ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਗੱਲ ਨਿਆਂ ਦੀ ਕਰਦੇ ਹਾਂ ਤਾਂ ਜਾਂ ਗੱਲ ਬਰਾਬਰੀ ਦੀ ਕਰਦੇ ਹਾਂ ਜਾਂ ਗੱਲ ਜਸਟਿਸ ਦੀ ਗੱਲ ਕਰਦੇ ਹਾਂ ਤਾਂ ਸਗੋਂ ਉਮੀਦ ਹੋਰ ਵੀ ਬੇਉਮੀਦਾ ਬੰਦਾ ਹੋ ਜਾਂਦਾ ਹੈ। ਇੱਕ ਤਾਂ ਜ਼ੁਲਮ, ਫਿਰ ਉਸ ਤੋਂ ਬਾਅਦ ਇੱਕ ਦਾ ਇੱਕ ਜ਼ੁਲਮ ਦੀ ਜਿਹੜੀ ਇਹ ਦਾਸਤਾਂ ਹੈ ਇਹ ਮੁੱਕੀ ਨਹੀਂ। ਆਪਣੇ ਨਾਲ ਅੱਜ ਇਸੇ ਜ਼ੁਲਮ ਦੀ ਦਾਸਤਾਂ ਤੇ ਗੱਲਬਾਤ ਕਰਨ ਦੇ ਲਈ ਜੁੜੇ ਨੇ ਕੈਨੇਡਾ ਤੋਂ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਜੀ, ਜਿਹੜੇ ਕਿ ਸਿੱਖ ਇਤਿਹਾਸਕਾਰ ਨੇ ਤੇ ਸਿੱਖ ਇਸ਼ੂਜ਼ ਦੇ ਉੱਤੇ ਬੜੀਆਂ ਵਿਭਾਗ ਟਿੱਪਣੀਆਂ ਦੇ ਲਈ ਜਾਣੇ ਜਾਂਦੇ ਨੇ, ਖੋਜਕਰਤਾ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਧਾਲੀਵਾਲ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਸ਼ੁਕਰੀਆ ਪ੍ਰਵੀਨ ਸ਼ਰਮਾ ਜੀ। ਆਪ ਸਮੂਹ ਦਾ, ਖਾਸ ਤੌਰ ਤੇ ਪੰਜਾਬ ਰੇਡੀਓ USA ਦੀ ਸਮੁੱਚੀ ਟੀਮ ਦਾ, TV ਦੇ ਅਦਾਰੇ ਦੇ ਪ੍ਰਬੰਧਕਾਂ ਦਾ ਧੰਨਵਾਦ, ਜਿਹੜੇ ਕਿ ਇਹ ਤੀਜੇ ਘੱਲੂਘਾਰੇ ਤੇ ਇਸ ਦੇ ਨਾਲ ਜਿਹੜੇ ਕਿ ਦਰਬਾਰ ਸਾਹਿਬ ਤੇ ਹਮਲੇ ਦੇ ਸਹੀ ਪ੍ਰਸੰਗ ਦੇ ਸੰਦਰਭ ਦੇ ਵਿੱਚ 40ਵੀਂ ਵਰ੍ਹੇਗੰਢ ਤੇ ਪ੍ਰੋਗਰਾਮ ਕਰ ਰਹੇ ਹੋ। ਸ਼ੁਕਰੀਆ ਜੀ। ਅੱਛਾ, ਆਪਾਂ ਜ਼ੁਲਮ ਦੀ ਜਿਹੜੀ ਦਾਸਤਾਂ ਉਹਦੇ ਤੇ ਤਾਂ ਗੱਲਬਾਤ ਕਰਾਂਗੇ ਧਾਲੀਵਾਲ ਸਾਹਿਬ। ਪਹਿਲਾਂ ਆਪਾਂ, ਜਿਵੇਂ ਤੁਸੀਂ ਕਿਹਾ ਕਿ ਜੋ ਦਰਬਾਰ ਸਾਹਿਬ ਤੇ ਹਮਲਾ ਤੇ ਜਿਹੜਾ ਇੱਕ ਗੁਰੂ ਨੂੰ ਪਰਮਾਇਆ ਸਿੱਖ ਹੈ ਜਾਂ ਸੁਲਝਿਆ ਪੰਜਾਬੀ ਹੈ, ਉਹ ਇਹਨਾਂ ਸ਼ਬਦਾਂ ਦੀ ਹੀ ਵਰਤੋਂ ਕਰਦਾ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ
ਉੱਥੋਂ ਦੀ ਤਤਕਾਲੀ ਸਰਕਾਰ ਨੇ, ਏਜੰਸੀਆਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ। ਪਰ ਆਪਾਂ ਇਹਦੇ ਸੰਦਰਭ ਦੇ ਵਿੱਚ 2 ਸ਼ਬਦ ਹੋਰ ਪੜ੍ਹਦੇ ਹਾਂ ਔਰ ਉਹ ਵੀ ਆਪਾਂ ਪੰਜਾਬੀਆਂ ਮੂੰਹੋਂ ਹੀ ਸੁਣਦੇ ਹਾਂ। ਇੱਕ ਤਾਂ ਆਪਰੇਸ਼ਨ ਬਲੂ ਸਟਾਰ ਤੇ ਇੱਕ ਸਾਕਾ ਨੀਲਾ ਤਾਰਾ। ਜੀ। ਇਹਨਾਂ ਸ਼ਬਦਾਂ ਨੂੰ ਕਿਵੇਂ ਸਾਡੀ ਜ਼ਹਿਨੀਅਤ ਦੇ ਵਿੱਚ ਫਿੱਟ ਕੀਤਾ ਗਿਆ ਤੇ ਕਿਵੇਂ ਇਹ ਜਿਹੜੇ ਸ਼ਬਦ ਨੇ, ਇਹ ਜਿਹੜਾ ਨੈਰੇਟਿਵ ਹੈ, ਇਹ ਉਸ ਪੂਰੇ ਘੱਲੂ ਘਾਰੇ ਦੀ ਜਿਹੜੀ ਅਸਲ ਇਤਿਹਾਸਕ ਅਹਿਮੀਅਤ ਆ ਉਹਨੂੰ ਫਿੱਕਿਆਂ ਕਰਦਾ ਹੈ? ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਵਾਲ ਹੈ। ਜੀ। ਇਸ ਵੇਲੇ 99% ਜਿਹੜੇ ਦਰਸ਼ਕ ਜਾਂ ਉਹਨਾਂ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਵੱਖ-ਵੱਖ ਖੇਤਰਾਂ ਦੇ ਮਾਹਰ ਉਹ ਇਹਨਾਂ ਨੂੰ ਬੜਾ ਸਹਿਜ ਦੇ ਵਿੱਚ ਲੈ ਲੈਂਦੇ ਆ ਜਾਂ ਇਹਨੂੰ ਅਣਦੇਖੀ ਕਰਕੇ ਅਗਾਂਹ ਤੁਰ ਜਾਂਦੇ ਆ ਤੇ ਸ਼ਬਦਾਂ ਦੀ ਵਰਤੋਂ ਜਿਹੜੀ ਹੈ ਉਹ ਗਲਤ ਕਰਦੇ ਆ। ਅੱਜ ਦਾ ਜਿਹੜਾ ਸਮਾਂ ਹੈ ਉਹ ਸ਼ਬਦ ਬਿਰਤਾਂਤ ਦਾ ਹੈ। ਸ਼ਬਦ 'ਚ ਅਸੀਮ ਸ਼ਕਤੀ ਹੈ। ਵੋਕੈਬਲਰੀ, ਤੁਹਾਡੀ ਸ਼ਬਦਾਵਲੀ ਇੱਕ ਬਿਰਤਾਂਤ ਨੂੰ ਬਿਆਨ ਕਰਦੀ ਹੈ। ਸ਼ਬਦ ਬਿਰਤਾਂਤ ਹੀ ਇਹ ਘਾੜਤ ਦਿੰਦਾ ਹੈ ਕਿ ਤੁਸੀਂ ਕਿੰਨੇ ਕੁ ਸੁਚੇਤ ਹੋ। ਜੀ ਜੀ। ਮੈਂ ਇਸ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਉਦਾਹਰਨ ਦੇਵਾਂਗਾ। ਕੌਮਾਂਤਰੀ ਪੱਧਰ ਤੇ ਇੱਕ ਇਹ ਲਗਾਤਾਰ ਜਿਹੜਾ ਹੈ ਵਰਤਾਰਾ ਚੱਲਦਾ ਹੈ ਕਿ ਵੱਡੀਆਂ ਤਾਕਤਾਂ ਕਿਸੇ ਅਸਾਮੀ ਜੰਗ ਦੇ ਵਿੱਚ ਬਾਗੀ ਧਿਰ ਨੂੰ ਜਾਂ ਕਮਜ਼ੋਰ ਧਿਰ ਨੂੰ ਦਬਾਉਣ ਦੇ ਵਾਸਤੇ ਇਹੋ ਜਿਹੇ ਲਫ਼ਜ਼ ਚੁਣ ਲੈਂਦੀਆਂ, ਜਿਹੜੇ ਲਫ਼ਜ਼ ਜਿਹੜੇ ਆ ਉਹਨਾਂ ਨੂੰ ਜਸਟੀਫਾਈ ਕਰਨ ਲਈ ਠੀਕ ਹੁੰਦੇ ਨੇ ਤੇ ਦੂਸਰੀ ਧਿਰ ਜਿਹੜੀ ਆ ਉਸ ਨੂੰ ਜਲਾਲਤ ਵਿੱਚ ਸੁੱਟਣ ਲਈ ਉਹਨਾਂ ਦੇ ਮੁਤਾਬਕ ਸਹੀ ਜਾਪਦੇ ਨੇ ਤੇ ਅਚੇਤ ਮਨ ਦੇ ਵਿੱਚ ਉਹ ਸ਼ਬਦ ਤੁਹਾਡੇ ਮਨਾਂ 'ਚ ਬਿਠਾ ਦਿੱਤੇ ਜਾਂਦੇ ਨੇ। ਉਦਾਹਰਨ ਹੈ, ਅਸੀਂ ਸਾਨੂੰ 1940-45 ਤੋਂ ਸ਼ੁਰੂ ਕਰਦੇ ਹਾਂ। ਛੋਟੀ ਜਿਹੀ ਉਦਾਹਰਨ ਹੈ ਕਿ ਜਦੋਂ ਨਾਜ਼ੀਆਂ ਨੇ, ਹਿਟਲਰ ਨੇ ਜਿਸ ਵੇਲੇ ਨਸਲਕੁਸ਼ੀ ਕਰਨੀ ਸੀ ਯਹੂਦੀਆਂ ਦੀ ਤੇ ਜੂਇਸ਼ ਨੂੰ ਮਾਰਨ ਦੇ ਵਾਸਤੇ ਸਾਨੂੰ 1941 ਤੋਂ 45 ਤੱਕ ਇੱਕ ਲੰਮਾ ਆਪਰੇਸ਼ਨ ਕੀਤਾ ਗਿਆ। ਜੀ। ਉਹ ਜਿਹੜਾ ਸੀ ਉਹਦਾ ਇੱਕ ਨਾਂ ਧਰਿਆ ਉਹਨਾਂ ਨੇ ਦੁਨੀਆ ਦੇ ਸਾਹਮਣੇ ਦੱਸਣ ਲਈ ਤੇ ਜੂਇਸ਼ ਨੂੰ ਸਬਕ ਸਿਖਾਉਣ ਲਈ। ਤੇ ਅੱਜ ਕੌਮਾਂਤਰੀ ਪੱਧਰ ਤੇ ਉਹ ਸ਼ਬਦ ਜਿਹੜਾ ਹੈ ਘਿਨਾਉਣਾ ਗਿਣਿਆ ਜਾਂਦਾ, ਪਰ ਵਰਤਿਆ ਕੀ ਗਿਆ? ਨਾਜ਼ੀਆਂ ਨੇ ਸ਼ਬਦ ਵਰਤਿਆ ਫਾਈਨਲ ਸੋਲੂਸ਼ਨ, ਅੰਤਮ ਹੱਲ। ਕਿ ਤੁਹਾਡਾ ਇਹ ਅੰਤਮ ਹੱਲ ਹੈ। ਤੁਹਾਡਾ ਇਹ ਗੱਲ ਅਤ ਘਿਨਾਉਣੀ ਗੱਲ ਸੀ। ਤੇ ਉਸ ਤੋਂ ਬਾਅਦ ਜਿੱਥੇ ਗੈਸ ਚੈਂਬਰਾਂ ਦੇ ਵਿੱਚ ਸੈਂਕੜੇ ਹੀ ਜਿਹੜੇ ਯਹੂਦੀ ਸਾੜੇ ਜਾਂਦੇ ਸੀ, ਉਹਨਾਂ ਨੂੰ ਸਾੜਨ ਦੀ ਪ੍ਰਕਿਰਿਆ ਨੂੰ ਇੱਕ ਨਾਂ ਦਿੱਤਾ ਗਿਆ। ਉਹ ਨਾਂ ਸੀ ਸ਼ਾਵਰ ਬਾਥ। ਠੀਕ ਹੈ ਜੀ। ਝਰਨਾ ਇਸ਼ਨਾਨ। ਤੁਸੀਂ ਦੇਖੋ ਗੈਸ ਚੈਂਬਰਾਂ ਦੇ ਵਿੱਚ ਜਿਉਂਦੇ ਸਾੜੇ ਜਾ ਰਹੇ ਨੇ। ਸਨ 1945 ਤੇ ਚਲੇ ਜਾਓ, ਇੱਕ ਸਮਾਂ ਆਇਆ ਜਦੋਂ ਕਿ ਅਮਰੀਕਾ ਨੇ ਬੱਚਿਆਂ, ਬਜ਼ੁਰਗਾਂ, ਧੀਆਂ, ਮਾਵਾਂ, ਭੈਣਾਂ ਨੂੰ ਸਾਰਿਆਂ ਨੂੰ ਇੱਕੋ ਬੰਬ ਦੇ ਨਾਲ ਤਹਿਸ ਨਹਿਸ ਕਰ ਦਿੱਤਾ। ਲੱਖਾਂ ਬਾਲ ਮਾਰ ਦਿੱਤੇ। ਹੀਰੋਸ਼ੀਮਾ ਤੇ ਨਾਗਾਸਾਕੀ 6 ਅਗਸਤ 1945 ਤੇ 9 ਅਗਸਤ 1945 ਨੂੰ ਇਹ ਬੰਬ ਸੁੱਟੇ ਗਏ। ਜਦੋਂ ਇਹ ਬੰਬ ਸੁੱਟਿਆ ਗਿਆ, ਜਿਸ ਦੇ ਵਿੱਚ ਮਾਸੂਮ ਬੱਚੇ ਫਿਲਕਦੇ ਮਾਰੇ ਗਏ, ਬਲਕਿ ਜਿਹੜੇ ਜੰਮ ਰਹੇ ਸਨ ਉਹਨਾਂ ਦੇ ਵੀ ਲੋਥੜੇ ਹੀ ਜੰਮੇ। ਇਸ ਤਰ੍ਹਾਂ ਦਾ ਪ੍ਰਭਾਵ ਸੀ ਤੇ ਅਮਰੀਕਾ ਨੇ ਉਸ ਬੰਬ ਸੁੱਟਣ ਦੀ ਪ੍ਰਕਿਰਿਆ ਨੂੰ ਕੌਮਾਂਤਰੀ ਮੰਚ ਤੇ ਇੱਕ ਨਾਂ ਦਿੱਤਾ, ਜਿਹੜਾ ਕਿ ਜਾਪਾਨ ਨੂੰ ਉਸ ਨੂੰ ਹਮੇਸ਼ਾ ਵਾਸਤੇ ਹੀਣ ਭਾਵਨਾ ਦਾ ਸ਼ਿਕਾਰ ਬਣਾਉਣ ਲਈ ਤੇ ਦੁਨੀਆ ਦੇ ਸਾਹਮਣੇ ਇੱਕ ਸਬਕ ਰੱਖਣ ਲਈ ਨਾਂ ਦਿੱਤਾ। ਉਹ ਬੰਬ ਧਮਾਕੇ ਦਾ, ਪਰਮਾਣੂ ਬੰਬ ਦਾ, ਐਟਮ ਵਾਰ ਦੇ ਇਸ ਪ੍ਰਯੋਗ ਦਾ ਨਾਂ ਸੀ ਲਿਟਲ ਬੁਆਏ, ਨੰਨਾ ਮੁੰਨਾ। ਤੇ ਦੇਖੋ ਕਿ ਇੱਕ ਪ੍ਰਕਿਰਿਆ। ਇਸ ਤੋਂ ਬਾਅਦ ਜਿਹੜਾ ਨਸਲਾਂ ਸੀਗੀਆਂ ਉਹ ਤੋਂ ਪ੍ਰਭਾਵਿਤ ਰਹੀਆਂ ਤੇ ਇਹ ਹਮੇਸ਼ਾ ਹੀ ਕਈ ਦਹਾਕੇ ਤੱਕ ਅਸਰ ਰਿਹਾ। ਉਸ ਤੋਂ ਬਾਅਦ ਭਾਰਤ ਵੱਲ ਆ ਜਾਈਏ। ਹੁਣ ਤੁਸੀਂ ਹਿੰਦੁਸਤਾਨ ਦੇ ਵਿੱਚ ਜੇ ਬ੍ਰਾਹਮਣੀ ਨਿਜ਼ਾਮ ਜਾਂ ਮਨੂਵਾਦ ਤੋਂ ਪਹਿਲਾਂ ਜਿਹਦੇ ਨਾਲ ਸਭ ਤੋਂ ਵੱਡਾ ਇਹਦਾ ਵੈਰ ਰਿਹਾ ਉਹ ਸੀ ਬੁੱਧ ਧਰਮ। ਤੇ ਬੋਧੀਆਂ ਦੇ ਮੰਦਿਰ ਸਾੜ ਦਿੱਤੇ ਗਏ। ਬੋਧੀ, ਕਿਉਂਕਿ ਅਸ਼ੋਕਾ ਜਦੋਂ ਬੋਧੀ ਬਣਿਆ, ਮਹਾਤਮਾ ਬੁੱਧ ਦੇ ਪ੍ਰਭਾਵ ਅਧੀਨ ਉਹਨੇ ਆਪਣਾ ਹਥਿਆਰ ਸੁੱਟ ਕੇ ਅਹਿੰਸਾ ਪਰਮੋ ਧਰਮਾਂ ਦਾ ਸੁਨੇਹਾ ਲੈ ਕੇ ਸੰਸਾਰ ਨੂੰ ਇਸ ਬਾਰੇ ਜੋੜਿਆ। ਤੇ ਸਭ ਤੋਂ ਵੱਡਾ ਜਿਹੜਾ ਉਹਦਾ ਟਕਰਾਓ ਸੀ ਇਹ ਬ੍ਰਾਹਮਣੀ ਨਿਜ਼ਾਮ ਦੇ ਨਾਲ ਸੀ, ਮਨੂਵਾਦ ਨਾਲ ਸੀ। ਸੋ ਜਦੋਂ ਭਾਰਤ ਕੋਲ ਸੱਤਾ ਆਈ ਮੌਜੂਦਾ ਹਕੂਮਤਾਂ ਕੋਲ, ਤਾਂ ਉਹਨਾਂ ਨੇ ਇੱਥੋਂ ਜਿਹੜਾ ਸਾਰਿਆਂ ਤੋਂ ਪਹਿਲਾਂ ਆਪਣਾ ਕੰਮ ਸ਼ੁਰੂ ਕੀਤਾ ਤੇ ਉਹਨਾਂ ਨੇ ਇਸ ਦੇ ਵਾਸਤੇ ਬੰਬ ਧਮਾਕੇ ਦੇ ਲਈ ਤਿਆਰੀ ਦੇ ਵਾਸਤੇ ਕੌਮਾਂਤਰੀ ਪੱਧਰ ਤੇ ਪਰਮਾਣੂ ਟੈਸਟ ਕੀਤਾ। ਇਹ ਟੈਸਟ 1974 ਦੇ ਵਿੱਚ ਪੋਖਰਨ ਦੇ ਵਿੱਚ ਹੋਇਆ। ਇਹ ਮਈ 1974 ਦੇ ਵਿੱਚ ਜਿਹੜਾ ਟੈਸਟ ਹੋਇਆ
ਉਹ ਦੁਨੀਆ ਦੇ ਸਾਹਮਣੇ ਇਹ ਦੱਸਣਾ ਸੀ ਕਿ ਸਾਡੇ ਕੋਲ ਕਿੱਡੀ ਕੁ ਵੱਡੀ ਤਾਕਤ ਹੈ ਜੀ, ਇਸ ਵੇਲੇ, ਤੇ ਹੂੰ, ਅਸੀਂ ਜਿਹੜਾ ਹੈ ਕਿਵੇਂ ਜਿਹੜਾ ਹੈ ਇਸ ਆਪਣੀ ਤਾਕਤ ਤੇ ਸੱਤਾ ਦੇ ਨਾਲ ਜਿਹੜਾ ਹੈ ਇਹ ਵਾਰ ਦੇ ਨਾਲ ਸਭ ਕੁਝ ਕੰਟਰੋਲ ਕਰ ਸਕਦੇ ਹਾਂ। ਤੇ ਉਹਦਾ ਨਾਂ ਭਾਰਤ ਨੇ, ਹਿੰਦੁਸਤਾਨ ਨੇ ਜਿਹੜਾ ਨਾਂ ਧਰਿਆ, ਅੱਜ ਸਾਡੇ ਦਰਸ਼ਕ ਸੁਣ ਕੇ ਉਹ ਵੀ ਹੈਰਾਨ ਹੋਣਗੇ। ਹੂੰ, ਬਿਰਤਾਂਤ ਦੇਖਿਓ ਤੁਸੀਂ, ਹੂੰ, 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 ਅਹਿੰਸਾ ਪਰਮੋ ਧਰਮਾਂ ਦਾ ਸੰਦੇਸ਼ ਦੇਣ ਵਾਲਾ ਮਹਾਤਮਾ ਬੁੱਧ ਹੂੰ, ਹੂੰ, ਤੇ ਪਰਮਾਣੂ ਧਮਾਕੇ ਦੇ ਪਰੀਖਣ ਦਾ ਟੈਸਟ ਦਾ ਨਾਂ ਰੱਖਿਆ ਗਿਆ ਬੁੱਧਾ ਸਮਾਈਲਿੰਗ। ਉਹ ਅੱਛਾ ਜੀ, ਬੁੱਧ ਮੁਸਕਰਾ ਰਿਹਾ, ਹੂੰ, ਬੰਬਾਂ ਦੇ ਨਿਰੀਖਣ ਹੋ ਰਹੇ ਆ ਤੇ ਬੁੱਧ ਮੁਸਕਰਾ ਰਿਹਾ। ਹੂੰ, ਤੁਸੀਂ ਅੰਦਾਜ਼ਾ ਲਾਓ ਕਿ ਇਹ ਸਾਰੀ ਜਿਹੜੀ ਗੱਲ ਹੈ, ਇਹ ਦੱਸਣ ਦਾ ਤੱਤਪਰ ਮੇਰਾ ਕੀ ਹੈ। ਠੀਕ ਹੈ ਇਹ ਜੀ, ਇਉਂ ਹੈ ਕਿ ਅਸੀਂ ਕਿਵੇਂ ਸ਼ਬਦਾਂ ਦੇ ਪ੍ਰਤੀ ਅਚੇਤ ਹੋ ਜਾਂਦੇ ਹਾਂ। ਇਸੇ ਹੀ ਤੁਹਾਡੇ ਪਲੇਟਫਾਰਮ ਤੋਂ ਅਸੀਂ ਗੱਲ ਕੀਤੀ ਸੀ ਕਿ ਗੁਰੂ ਨਾਨਕ ਜਹਾਜ਼, ਉਸ ਹਾਂਜੀ, ਦਾ ਸਰਕਾਰੀ ਪੱਧਰ ਤੇ ਨਾਂ ਕਾਮਾਗਾਟਾ ਮਾਰੂ ਪ੍ਰਚਲਿਤ ਕਰ ਦਿੱਤਾ ਗਿਆ। ਇਤਿਹਾਸਕ ਦਸਤਾਵੇਜ਼ ਗਵਾਹੀ ਨਵੰਬਰ 1984 ਸਿੱਖ ਨਸਲਕੁਸ਼ੀ, ਬੱਚੇ ਦੇ ਦਿਮਾਗ 'ਚ ਸ਼ਬਦ ਵਾੜ ਦਿੱਤਾ ਗਿਆ, ਐਂਟੀ ਸਿੱਖ ਰਾਈਟਸ, ਹੂੰ, ਹੂੰ, ਸਿੱਖ ਵਿਰੋਧੀ ਦੰਗੇ। ਹੂੰ, ਸਾਡੇ ਆਪਣੇ ਮੀਡੀਆ ਨੇ ਉਹਨੂੰ ਸਵੀਕਾਰ ਕਰ ਲਿਆ। ਅਸੀਂ ਉਹਨੂੰ ਦੰਗੇ ਕਹਿ ਕੇ ਆਪਣੇ ਮੂੰਹੋਂ ਇਹ ਲਫ਼ਜ਼ ਕਹਿ ਕੇ ਗੁਨਾਹਗਾਰ ਬਣੇ। ਬਿਲਕੁਲ ਇਸੇ ਪ੍ਰਸੰਗ 'ਚ ਦੇਖੀਏ ਤਾਂ ਇੰਡੀਅਨ ਸਟੇਟ ਦੀ ਇੰਡੀਅਨ ਆਰਮੀ ਨੇ ਜਦੋਂ ਵੱਖ-ਵੱਖ ਥਾਂ ਤੇ ਚਕਰਾਤਾ ਤੋਂ ਲੈ ਕੇ ਹਰ ਥਾਂ ਤੇ ਜਿਹੜੇ ਟੈਸਟ ਕੀਤੇ ਕਿ ਇੱਕ ਅਟੈਕ ਜਿਹੜਾ ਦਰਬਾਰ ਸਾਹਿਬ ਤੇ ਕੀਤਾ ਜਾਏ, ਇਹ ਨਹੀਂ ਕਿ ਦਰਬਾਰ ਸਾਹਿਬ ਤੇ ਖਾੜਕੂ ਜਿਹੜੇ ਬੈਠੇ ਨੇ ਸਿਰਫ ਉਹ ਨਿਸ਼ਾਨਾ, ਪੋਲਰਾਈਜੇਸ਼ਨ ਆਫ ਜਿਹੜੀ ਵੋਟਸ, ਰਾਜਨੀਤੀ ਦਾ ਧਰੁਵੀਕਰਨ, ਕਿ ਬਹੁ ਗਿਣਤੀ ਦੀ ਇਸ ਤਰੀਕੇ ਨਾਲ ਕੀਤਾ ਜਾਵੇ ਕਿ ਘੱਟ ਗਿਣਤੀ ਦਾ ਸ਼ਿਕਾਰ ਕਰਨਾ। ਤੇ ਪੰਜਾਬ ਨੂੰ ਉਹ ਜਿਹੜਾ ਐਕਸਪੈਰੀਮੈਂਟ ਦਾ ਪ੍ਰਯੋਗਸ਼ਾਲਾ ਬਣਾ ਲਿਆ ਅੰਮ੍ਰਿਤਸਰ ਦਰਬਾਰ ਸਾਹਿਬ ਨੂੰ। ਤੇ ਉੱਥੇ ਜਦੋਂ ਹਮਲਾ ਕੀਤਾ ਤਾਂ ਆਰਮੀ ਨੇ ਇੱਕ ਕੋਡ ਵਰਡ ਕੱਢਿਆ ਜਿਹੜਾ ਕਿ ਸਿੱਖਾਂ ਦਾ ਜਿਹੜਾ ਮੁਕੱਦਸ ਪਵਿੱਤਰ ਜਿਹੜਾ ਨਿਸ਼ਾਨ ਸਾਹਿਬ ਹੈ, ਉਹ ਵੀ ਸਰਮਈ ਨੀਲਾ, ਸਿੱਖਾਂ ਲਈ ਦਸਤਾਰ ਜਿਹੜੀ ਹੈ ਪ੍ਰਵਾਨਿਤ ਹੈ, ਖਾਸ ਤੌਰ ਤੇ ਅਕਾਲੀ ਮੂਵਮੈਂਟ ਦੀ ਉਹ ਵੀ ਨੀਲੀ। ਅਸੀਂ ਜਿਹੜਾ ਬਾਣਾ ਉਸ ਨੂੰ ਹਮੇਸ਼ਾ ਸਤਿਕਾਰ ਦਿੰਦੇ ਆ, ਨੀਲੇ ਬਾਣੇ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਨਾਂ ਜੋੜਦੇ ਆ। ਸਾਰਾ ਕੁਝ ਜਿਹੜਾ ਹੈ ਤੇ ਉਹਦਾ ਨਾਂ ਰੱਖਿਆ ਗਿਆ ਆਪਰੇਸ਼ਨ ਬਲੂ ਸਟਾਰ। ਬਲੂ ਸਟਾਰ ਤੇ ਉਸ ਆਪਰੇਸ਼ਨ ਬਲੂ ਸਟਾਰ ਦਾ ਪੰਜਾਬੀ 'ਚ ਜਿਹੜਾ ਤਰਜਮਾ ਸਾਕਾ ਨੀਲਾ ਤਾਰਾ ਕਰ ਦਿੱਤਾ ਗਿਆ। ਨੀਲਾ ਤਾਰਾ, ਬਲੂ ਸਟਾਰ, ਨੀਲਾ ਤਾਰਾ ਆਪਰੇਸ਼ਨ। ਆਰਮੀ ਨੇ ਨਾਂ ਦਿੱਤਾ ਸਿੱਖਾਂ ਨੂੰ ਇਸ ਸਾਰੇ ਸੰਦਰਭ ਦੇ ਵਿੱਚ ਜਲੀਲ ਕਰਨ ਲਈ, ਬੇਇੱਜ਼ਤ ਕਰਨ ਲਈ, ਉਹਨਾਂ ਅੰਦਰ ਹੀਣ ਭਾਵਨਾ ਪੈਦਾ ਕਰਨ ਲਈ, ਉਹਨਾਂ ਨੂੰ ਨਿਸ਼ਾਨਾ ਬਣਾਉਣ ਲਈ। ਇਹ ਫੌਜੀ ਹਮਲਾ ਸੀ। ਇਹਦੇ ਦੋ ਹਿੱਸੇ ਸਨ, ਜਿਹਦੇ 'ਚ ਇੱਕ ਆਪਰੇਸ਼ਨ ਬਲੂ ਸਟਾਰ ਦਾ ਇੱਕ ਸੀ ਆਪਰੇਸ਼ਨ ਸ਼ੌਪ ਤੇ ਇੱਕ ਆਪਰੇਸ਼ਨ ਮੈਟਲ। ਇਹ ਬਰੀਕੀਆਂ ਮੈਂ ਤਾਂ ਦੱਸ ਰਿਹਾ ਕਿ ਦਰਸ਼ਕਾਂ ਨੂੰ ਇਹਨਾਂ ਗੱਲਾਂ ਦੇ ਪ੍ਰਤੀ ਕਾਫੀ ਹੱਦ ਤੱਕ ਕਈ ਵਾਰ ਜਾਣਕਾਰੀ ਨਹੀਂ ਹੁੰਦੀ, ਉਹਨਾਂ ਨੂੰ ਇਸ ਗੱਲ ਦਾ ਪਤਾ ਹੋਵੇ ਤਾਂ ਕਿ ਉਹ ਕਦੇ ਗਲਤੀ ਨਾਲ ਵੀ ਇਹ ਸ਼ਬਦਾਂ ਨੂੰ ਨਾ ਵਰਤਣ। ਆਪਰੇਸ਼ਨ ਬਲੂ ਸਟਾਰ ਸ਼ੌਪ ਇਹ ਆਪਰੇਸ਼ਨ ਸੀ ਦਰਬਾਰ ਸਾਹਿਬ ਤੇ ਨਾਲ ਦੇ ਪੂਰੇ ਇਲਾਕੇ ਨੂੰ ਜਿਹੜਾ ਨਿਸ਼ਾਨੇ ਤੇ ਲਿਆਉਣਾ ਤੇ ਉੱਥੇ ਸਿੱਖਾਂ ਨੂੰ ਜਿਹੜਾ ਉਹਨਾਂ ਦਾ ਕਤਲੇਆਮ ਕਰਨਾ। ਆਪਰੇਸ਼ਨ ਸ਼ੌਪ ਪੂਰੇ ਪੰਜਾਬ ਦੇ ਪ੍ਰਮੁੱਖ ਸਥਾਨ, ਜਿਨ੍ਹਾਂ ਚੋਂ 37-38 ਉਹ ਗੁਰਦੁਆਰੇ ਸਨ ਜਿੱਥੇ ਕੋਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨਹੀਂ ਸਨ, ਕੋਈ ਖਾੜਕੂ ਨਹੀਂ ਸਨ ਛੁਪੇ, ਪਰ ਇੱਕ ਪੂਰਾ ਮਾਹੌਲ ਕ੍ਰੀਏਟ ਕਰਨਾ ਸੀ ਕਿ ਸਾਰਾ ਪੰਜਾਬ ਜਿਹੜਾ ਹੈ ਇਸ ਵੇਲੇ ਅਸੀਂ ਉਹਨੂੰ ਗ੍ਰਿਫਤ 'ਚ ਲੈ ਰਹੇ ਹਾਂ। ਉਹਦਾ ਨਾਂ ਆਪਰੇਸ਼ਨ ਮੈਟਲ ਰੱਖਿਆ ਗਿਆ। ਤੇ ਅਗਲੀ ਸਟੇਜ ਦੇ ਵਿੱਚ ਇਹਦਾ ਜਿਹੜਾ ਨੈਕਸਟ ਫੇਜ਼ ਸੀ ਉਹਦਾ ਨਾਂ ਰੱਖਿਆ ਗਿਆ ਆਪਰੇਸ਼ਨ ਵੁੱਡਰੋਜ਼। ਇਹ ਆਪਰੇਸ਼ਨ ਵੁੱਡਰੋਜ਼ ਇਸੇ ਬਲੂ ਸਟਾਰ ਦੀ ਹੀ ਅੱਗੇ ਐਕਸਟੈਂਸ਼ਨ ਸੀ। ਦੁਬਾਰਾ ਦਰਬਾਰ ਸਾਹਿਬ ਤੇ ਜਦੋਂ ਹਮਲਾ ਕੀਤਾ ਗਿਆ, ਉਸ ਤੋਂ ਬਾਅਦ ਹੋਰ ਆਪਰੇਸ਼ਨ ਆਉਂਦੇ ਆ। ਆਪਰੇਸ਼ਨ ਵੁੱਡਰੋਜ਼ ਤੋਂ ਬਾਅਦ ਆਪਰੇਸ਼ਨ ਬਲੈਕ ਥੰਡਰ ਆਉਂਦਾ। ਸਾਰੇ ਨਾਂ ਜਿਹੜੇ ਰੱਖੇ ਆ ਸਾਨੂੰ ਇਤਿਹਾਸਿਕ ਤੌਰ ਤੇ ਹਵਾਲੇ ਲਈ ਇਹ ਤਾਂ ਵਰਤੇ ਜਾ ਸਕਦੇ ਆ ਕਿ ਇੰਡੀਅਨ ਆਰਮੀ ਦਾ ਜਿਹੜਾ ਘਿਨਾਉਣਾ ਕੰਮ ਸੀ ਉਹਨੂੰ ਇਹ ਘਟੀਆ ਨਾਮ ਦੇ ਕੇ ਸਾਨੂੰ ਤਕਲੀਫ ਵਧਾਉਣ ਦੇ ਵਾਸਤੇ ਸ਼ਬਦ ਵਰਤੇ ਗਏ। ਪਰ ਜਦੋਂ ਅਸੀਂ ਇਹ ਲਿਖਦੇ ਹਾਂ, ਸਾਡੇ ਕਿਤਾਬਾਂ, ਮੇਰੇ ਕੋਲ ਦਰਜਨਾਂ ਹੀ ਐਸੀਆਂ ਕਿਤਾਬਾਂ ਮੈਂ ਦੇਖੀਆਂ ਜਿਨ੍ਹਾਂ ਦੇ ਉੱਪਰ ਲਿਖਿਆ ਸਾਕਾ ਨੀਲਾ ਤਾਰਾ ਨੂੰ ਯਾਦ ਕਰਦੇ ਹਾਂ, ਆਪਰੇਸ਼ਨ ਬਲੂ ਸਟਾਰ ਨੂੰ ਸਮਰਪਿਤ। ਕਿਤੇ ਸਾਡੀ ਬਾਣੀ ਮਾਨਸਿਕਤਾ ਇਹ ਤੀਜਾ ਘੱਲੂਘਾਰ ਆ। ਇਹ ਦੋ ਘੱਲੂਘਾਰੇ ਪਹਿਲਾਂ ਹੋਏ ਆ, ਇਹ 20ਵੀਂ ਸਦੀ ਦਾ ਵੱਡਾ ਘੱਲੂਘਾਰਾ ਸੀ ਜਿਹਦੇ ਬਾਰੇ ਮੈਂ ਇੱਕ ਸ਼ਬਦ ਜਿਹੜੇ ਆ ਅਫਜ਼ਲ ਅਹਿਸਨ ਰੰਧਾਵਾ, ਤੁਸੀਂ ਨਾਮ ਸੁਣਿਆ ਹੋਏਗਾ। ਬਿਲਕੁਲ। ਨਾਨ ਇੱਕ ਸ਼ਾਇਰ ਹੋਏ ਨੇ, ਉਹਨਾਂ ਦੀ ਨਜ਼ਮ ਦੇ ਵਿੱਚੋਂ ਇੱਕ ਮੁਸਲਿਮ ਲਿਖਾਰੀ ਜਿਹੜੇ ਆ ਉਹਨਾਂ ਦੀ ਇੱਕ ਕਵਿਤਾ ਹੈ, ਉਹਦੇ ਬੋਲ ਬੜੇ ਪਿਆਰੇ ਨੇ। 5 ਸਦੀਆਂ ਦਾ ਵੈਰ, 5 ਸਦੀਆਂ ਦਾ ਵੈਰ, ਉਹ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ। ਜੀ ਜ਼ਰੂਰ। ਸੁਣ ਰਾਈਆ ਕਰਮਾਂ ਵਾਲਿਆ, ਮੈਂ ਬੇਕਰਮੀ ਦੀ ਬਾਤ, ਮੇਰਾ ਚੜ੍ਹਦਾ ਸੂਰਜ ਡੁੱਬਿਆ,
ਮੇਰੇ ਦਿਨ ਨੂੰ ਖਾ ਗਈ ਰਾਤ, ਮੇਰੀ ਸਾਵੀ ਕੁੱਖ ਜਨਮਾ ਚੁੱਕੀ, ਜਿਹੜੀ ਗੁਰੂ ਸਿਆਣੇ ਪੀਰ ਅੱਜ ਤਪਦੀ ਭੱਠੀ ਬਣ ਗਈ, ਤੇ ਉਹਦੀ ਵੇਖ ਅਸੀਰ। ਅੱਜ ਤਪਦੀ ਭੱਠੀ ਬਣ ਗਈ, ਮੇਰੀ ਸਾਵੀ ਕੁੱਖ ਅਖੀਰ, ਵਿੱਚ ਫੁੱਲਿਆਂ ਵਾਂਗੂ ਖਿੜ ਪਏ ਮੇਰੇ ਸ਼ੇਰ ਜਵਾਨ ਤੇ ਪੀਰ। ਅੱਜ ਤਪਦੀ ਭੱਠੀ ਬਣ ਗਈ, ਮੇਰੀ ਮਹਿਕਾਂ ਵੰਡਦੀ ਕੁੱਖ। ਅੱਜ ਤਪਦੀ ਭੱਠੀ ਬਣ ਗਈ, ਮੇਰੀ ਮਹਿਕਾਂ ਵੰਡਦੀ ਕੁੱਖ। ਅੱਜ ਮੇਰੇ ਥਣਾਂ ਚੋਂ ਚੁੰਗਦੇ ਮੇਰੇ ਬੱਚੇ ਲਹੂ ਦੇ ਦੁੱਖ। ਅੱਜ ਤਪਦੀ ਭੱਠੀ ਬਣ ਗਈ, ਮੇਰੀ 7 ਸਮੁੰਦਰ ਅੱਖ। ਅੱਜ ਝੋਲੀ ਜਾਏ ਨਾ ਜੱਗ ਤੋਂ, ਅੱਜ ਝੱਲੀ ਜਾਏ ਨਾ ਜੱਗ ਤੋਂ, ਮੇਰੀ ਸ਼ਹੀਦਾਂ ਵਾਲੀ ਦੱਖ। ਅੱਜ ਤਪਦੀ ਭੱਠੀ ਬਣ ਗਈ, ਮੇਰੀ ਚੂੜੇ ਵਾਲੀ ਬਾਂਹ। ਅੱਜ ਵਿੱਚ ਸ਼ਹੀਦੀ ਝੰਡਿਆਂ ਹੈ ਮੇਰਾ ਝੰਡਾ ਤਾਂ। ਅੱਜ ਤਪਦੀ ਭੱਠੀ ਬਣ ਗਈ, ਮੇਰੀ ਸਗਲੇ ਵਾਲਾ ਪੈਰ। ਅੱਜ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਵਾਲਾ ਵੈਰ। ਅੱਜ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਵਾਲਾ ਵੈਰ। ਸੋ ਇਹ ਜਿਹੜਾ ਇੱਕ ਇਹ ਬਿਰਤਾਂਤ ਹੈ 5 ਸਦੀਆਂ ਦਾ ਵੈਰ, ਇਹ ਕਿਉਂ ਨਾਂ ਦਿੱਤਾ ਗਿਆ, ਇਹਦੇ ਪਿੱਛੇ ਕਾਰਨ ਕੀ ਨੇ, ਉਹ ਜੇ ਅੱਜ ਸਾਨੂੰ ਸਮਝ ਆ ਗਿਆ ਤਾਂ ਦਰਬਾਰ ਸਾਹਿਬ ਤੇ ਹਮਲਾ ਤੇ ਤੀਜਾ ਘੱਲੂਘਾਰਾ, ਉਸ ਦਾ ਸਾਰੇ ਕਾਰਨ, ਉਸ ਦੇ ਨਤੀਜੇ, ਉਸ ਦੇ ਪ੍ਰਭਾਵ ਸਾਨੂੰ ਸਮਝ ਆ ਜਾਣਗੇ। ਜੀ ਡਾਕਟਰ ਸਾਹਿਬ, ਇੱਕ ਹੋਰ ਵੀ ਪਰਸਪੈਕਟਿਵ ਤੋਂ ਆਪਾਂ ਸਮਝਦੇ ਹਾਂ, ਅਧਿਆਤਮਿਕ ਜਾਂ ਧਾਰਮਿਕ ਤੋਂ, ਕਿ ਜਿਹੜੇ ਦਿਨ ਚੁਣੇ ਗਏ ਜੂਨ ਦੇ ਇਸ ਹਮਲੇ ਨੂੰ ਅੰਜਾਮ ਦੇਣ ਵਾਸਤੇ, ਉਦੋਂ 5ਵੇਂ ਪਾਤਸ਼ਾਹ ਜਿਹੜੇ ਸ਼ਹੀਦਾਂ ਦੇ ਸਰਤਾਜ ਨੇ, ਤੇ ਜਿੱਥੋਂ ਸਿੱਖ ਧਰਮ ਦੇ ਵਿੱਚ ਆਪਾਂ ਕਹਿ ਲਈਏ ਕਿ ਇੱਕ ਤੋਰ ਤੁਰਦੀ ਹੈ, ਜਿਹੜੀ ਕਿ ਹੁਣ ਵੀ ਕੌਮ ਦੇ ਨਾਂ ਤੇ ਸ਼ਹੀਦੀਆਂ ਪਾਉਣ ਵਾਲੇ ਮਹਾਨ ਇਨਸਾਨ ਹੈਗੇ ਨੇ ਹਾਲੇ ਵੀ, ਤੇ ਉੱਥੋਂ ਸ਼ਹੀਦਾਂ ਦੇ ਸਰਤਾਜ, ਉਹਨਾਂ ਦੇ ਸ਼ਹੀਦੀ ਦਿਨਾਂ ਦੇ ਵਿੱਚ ਹੀ ਕੌਮ ਦੇ ਨਾਲ ਇੱਕ ਹੋਰ ਦੁਖਾਂਤ ਵਾਪਰਦਾ, ਇੱਕ ਹੋਰ ਜਬਰ ਹੁੰਦਾ, ਇੱਕ ਹੋਰ ਜ਼ੁਲਮ ਹੁੰਦਾ ਇਸ ਤਰੀਕੇ ਦਾ, ਜਿਹਦੇ ਵਿੱਚ ਉਹਨਾਂ ਦਾ ਰੂਹਾਨੀਅਤ ਦਾ ਜਿਹੜਾ ਕੇਂਦਰ ਸੀ, ਰੂਹਾਨੀਅਤ ਦਾ ਸਥਾਨ ਸੀ, ਉਹ ਤਾਂ ਢਹਿ ਢੇਰੀ ਹੁੰਦਾ ਹੀ ਹੈ। ਅਕਾਲ ਦਾ ਤਖਤ ਜਿਹਨੂੰ ਆਪਾਂ ਮੰਨਦੇ ਹਾਂ, ਸ੍ਰੀ ਅਕਾਲ ਤਖਤ ਸਾਹਿਬ, ਉਹ ਉਹਨਾਂ ਦੀ ਸਰੀਰਕ ਨੁਕਸਾਨ, ਉਹਨਾਂ ਦਾ ਧਾਰਮਿਕ ਨੁਕਸਾਨ, ਉਹਨਾਂ ਦੀ ਅਕਾਦਤ ਦਾ ਨੁਕਸਾਨ, ਤੇ ਉਹਨਾਂ ਦਾ ਆਰਥਿਕ ਨੁਕਸਾਨ, ਤੇ ਉਹਨਾਂ ਦੇ ਚਰਿੱਤਰ ਦਾ ਨੁਕਸਾਨ, ਇਉਂ ਲੱਗਦਾ ਕਿ ਜਿਵੇਂ ਬਹੁਤ ਜ਼ਿਆਦਾ ਪਲੈਨਡ ਤਰੀਕੇ ਨਾਲ ਇਹਨੂੰ ਅੰਜਾਮ ਦਿੱਤਾ ਗਿਆ। ਜਿਹੜਾ ਤੁਹਾਡਾ ਸਵਾਲ ਹੈ, ਇਸ ਦੇ ਵਿੱਚ ਬਹੁਤ ਸਵਾਲ ਛੁਪੇ ਹੋਏ ਨੇ। ਇਹਦੇ 'ਚ ਸਾਡੇ ਆਪਣੇ ਜਿਹੜੀ ਇੱਕ ਤਰ੍ਹਾਂ ਮਾਨਸਿਕਤਾ ਵੀ ਹੈ, ਇਹ ਬਿਲਡਿੰਗ ਇਮਾਰਤ ਢਹਿ ਜਾਣਾ ਗੱਲ ਹੋਰ ਹੁੰਦੀ ਹੈ, ਪਰ ਰੂਹ ਦੇ ਉੱਪਰ ਸੱਟ ਵੱਜਣੀ ਹੋਰ ਹੈ। ਤੇ ਦਰਬਾਰ ਸਾਹਿਬ ਮੁਕੱਦਸ ਅਸਥਾਨ, ਧਰਮ ਕੇਂਦਰ ਸੀ। ਕਿ ਤੁਸੀਂ ਇਸ ਗੱਲ ਨੂੰ ਵੀ ਦੇਖੋ ਕਿ ਜਦੋਂ ਅਸੀਂ 18ਵੀਂ ਸਦੀ ਦਾ ਇਤਿਹਾਸ ਪੜ੍ਹਦੇ ਹਾਂ, ਉਸ ਤੋਂ ਬਾਅਦ ਅਬਦਾਲੀ ਤੋਂ ਬਾਅਦ ਦਰਬਾਰ ਸਾਹਿਬ ਤੇ ਜਿਹੜੇ ਹਮਲੇ ਦਾ ਅਸੀਂ ਦੇਖਦੇ ਹਾਂ, 18ਵੀਂ ਸਦੀ ਤੋਂ 1984 ਤੱਕ ਦਾ ਜਿਹੜਾ ਸਮਾਂ, ਦਰਬਾਰ ਸਾਹਿਬ ਨੂੰ ਨਿਸ਼ਾਨਾ ਕਦੇ ਕਿਸੇ ਨੇ ਨਹੀਂ ਬਣਾਇਆ। ਅੰਗਰੇਜ਼ਾਂ ਦਾ ਸਮਾਂ ਵੀ ਆਇਆ, ਪਰ ਜਿਹੜਾ ਕੀ ਮਜਬੂਰੀ ਸੀ, ਕੀ ਕਾਰਨ ਸੀ, ਕੀ ਮਹਿਜ਼ ਇਹੀ ਕਾਰਨ ਸੀ ਜਿਹੜੇ ਆਮ ਵਿਚਾਰੇ ਜਾਂਦੇ ਨੇ ਜੀ, ਕਿ ਪੰਜਾਬ ਦੇ ਵਿੱਚ ਜਿਹੜੇ ਅਕਾਲੀ ਮੂਵਮੈਂਟ ਸੀ, ਜਾਂ ਜਿਹੜਾ ਐਮਰਜੈਂਸੀ ਵੇਲੇ ਸਿੱਖਾਂ ਦਾ ਵਿਰੋਧ ਸੀ, ਜਾਂ ਹੋਰ ਇਸ ਤੋਂ ਵੱਡੇ ਵੀ ਕਾਰਨ ਸਨ। ਉਹਨਾਂ ਨੂੰ ਪੜ੍ਹਨ ਦੇ ਲਈ, ਜਾਣਨ ਦੇ ਲਈ ਇਹ ਪ੍ਰੋਗਰਾਮ ਦਾ ਸਮਾਂ ਤਾਂ ਜਿੰਨਾ ਹੈ ਠੀਕ ਹੈ, ਪਰ ਮੈਂ ਕੁਝ ਕਿਤਾਬਾਂ ਆਪ ਦੀ ਨਜ਼ਰ ਕਰ ਰਿਹਾ, ਜਿਨ੍ਹਾਂ ਦੇ ਵਿੱਚੋਂ ਅਲੱਗ-ਅਲੱਗ ਪੁਸਤਕਾਂ ਨੇ। ਇੱਕ ਕਿਤਾਬ ਸਭ ਤੋਂ ਪਹਿਲਾਂ ਇਹ ਹੈ, ਜਿਹੜੀ ਕਿਤਾਬ ਅਣਚਿਤ ਵਿਆਖਿਆਰ, ਨਾ ਮੰਨਣਯੋਗ, ਨਾ ਬਖਸ਼ਣਯੋਗ ਤੇ ਨਾ ਭੁੱਲਣਯੋਗ, ਇਹ ਕਿਤਾਬ ਹੈ ਜਿਹੜੀ ਦਰਸ਼ਕਾਂ ਦੇ ਵਾਸਤੇ ਜਿਹੜੀ ਬਹੁਤ ਪੜ੍ਹਨਯੋਗ ਹੈ। ਇਹਦੇ ਵਿੱਚ ਮੈਂ ਬਹੁਤ ਸਾਰੇ ਹਵਾਲੇ ਆ, ਸਾਡੇ ਕੋਲ ਉਹਨਾਂ ਸਮਾਂ ਨਹੀਂ ਜਿਨ੍ਹਾਂ ਦੇ ਬਾਰੇ ਮੈਂ ਦੱਸ ਸਕਾਂ। ਫਿਰ ਇੱਕ ਕਿਤਾਬ ਹੋਰ ਹੈ ਜਿਹੜੀ ਕਿ ਖੁਸ਼ਵੰਤ ਸਿੰਘ ਪੰਜਾਬ ਦਾ ਦੁਖਾਂਤ, ਜਿਹੜੀ ਇਹ ਕਿਤਾਬ ਹੈ ਕੁਲਦੀਪ ਨਿੱਗਰ ਹੋਰਾਂ ਦੇ ਨਾਲ ਲਿਖੀ ਹੈ, ਮਾਰਕ ਟੱਲੀ ਦੀ ਕਿਤਾਬ ਹੈ। ਫਿਰ ਇੱਕ ਗੁਲਾਮੀ ਤੋਂ ਦੂਜੀ ਗੁਲਾਮੀ ਤੱਕ 20ਵੀਂ ਸਦੀ ਦੇ ਸਿੱਖ ਰਾਜਨੀਤੀ, ਜਿਹੜੀ ਇਹ ਕਿਤਾਬ ਹੈ, ਇਹ ਵੀ ਅਸੀਂ ਪੜ੍ਹਨਯੋਗ ਹੈ ਸਾਡੇ ਵਾਸਤੇ। ਤੇ ਇਸ ਦੇ ਨਾਲ ਨਾਲ ਇਸ ਤੀਜੇ ਘੱਲੂਘਾਰੇ ਤੋਂ ਬਾਅਦ ਇਹ ਅਜਮੇਰ ਸਿੰਘ ਉਹਨਾਂ ਦੀ ਕਿਤਾਬ ਹੈ, ਸਿੱਖਾਂ ਦੀ ਸਿਧਾਂਤਕ ਘੇਰਾਬੰਦੀ। ਇਹ ਕਿਤਾਬਾਂ ਦੇ ਵਿੱਚ ਅਨੇਕਾਂ ਹੀ ਐਸੇ ਪ੍ਰਸੰਗ ਨੇ ਜਿਨ੍ਹਾਂ ਨੂੰ ਅੱਜ ਅਸੀਂ ਵਿਚਾਰ ਸਕਦੇ ਹਾਂ, ਜਦੋਂ ਇਹ ਸਾਰੇ ਪ੍ਰਸੰਗ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਮਸਲਾ ਆ ਜਾਂਦਾ ਹੈ ਕਿ 5 ਸਦੀਆਂ ਦੇ ਵੈਰ ਵਾਲਾ। ਜਿਸ ਦਿਨ ਗੁਰੂ ਨਾਨਕ ਸਾਹਿਬ ਨੇ
ਬ੍ਰਾਹਮਣੀ ਨਿਜ਼ਾਮ ਨੂੰ ਤਿਲਾਂਜਲੀ ਦਿੱਤੀ, ਜਨੇਊ ਪਹਿਨਣ ਤੋਂ ਇਨਕਾਰ ਕੀਤਾ, ਇੱਕ ਬਰਾਬਰ ਇੱਕ ਨਵੇਕਲਾ ਗੁਰਮੁਖਤਾਈ ਦਾ ਰਾਹ ਚਲਾਇਆ, ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨਾਨਕ ਨਿਰਮਲ ਪੰਥ ਚਲਾਇਆ। ਤੇ ਉਸ ਵੇਲੇ ਤੋਂ ਹੀ ਜਿਹੜਾ ਇਹ ਵੈਰ ਪੈ ਗਿਆ, ਜਿਸ ਵੈਰ ਨੂੰ ਅਸੀਂ ਜਦੋਂ ਦੇਖਦੇ ਹਾਂ, ਤੁਸੀਂ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਦੀ ਗੱਲ ਕਰਦੇ ਆ, ਚੰਦੂ ਦੇ ਇਤਿਹਾਸ ਨੂੰ ਵੀ ਪੜ੍ਹੋ। ਬੇਸ਼ੱਕ ਜ਼ਾਲਮ ਜਹਾਂਗੀਰ ਸਟੇਟਸ ਜਿਹੜੀ ਉਹਦੇ ਅਧੀਨ ਸੀ, ਉਹਦੇ ਭਰਾ ਨੂੰ ਸ਼ਰਨ ਮਿਲਣੀ, ਗੁਰੂ ਸਾਹਿਬ ਨੇ ਬਾਕੀ ਜਿਹੜੇ ਆ ਅਸੂਲਾਂ ਦੇ ਆਧਾਰ ਤੇ ਉਹਨਾਂ ਨੂੰ ਹਮਾਇਤ ਦੇਣੀ, ਕਿਉਂਕਿ ਸਿੱਖੀ ਦਾ ਸਿਧਾਂਤ ਹੈ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਜਿਹੜਾ ਚੱਲ ਕੇ ਆਉਂਦਾ। ਤੇ ਇਹ ਵੀ ਕਾਰਨ ਸਨ। ਪਰ ਜਦੋਂ ਇਹ ਸਾਰੇ ਵਰਤਾਰੇ ਦੇ ਵਿੱਚ ਚੰਦੂ ਦਾ ਮੌਕਾ ਮਿਲਦਾ ਉਸਨੂੰ, ਤੇ ਉਹ ਗਿਣ ਗਿਣ ਕੇ ਬਦਲੇ ਲੈਂਦਾ, ਉਹ ਚੰਦੂ ਇੱਕ ਵਿਅਕਤੀ ਨਹੀਂ ਹੈ। ਇਹ ਵੀ ਅਸੀਂ ਕਹਿ ਦਿੰਦੇ ਹਾਂ ਕਿ ਇੱਕ ਵਿਆਹ ਦਾ ਝਗੜਾ ਸੀ ਜਾਂ ਹੋਰ ਛੋਟੀਆਂ ਬੜੀਆਂ ਗੱਲਾਂ ਅਸੀਂ ਬਣਾ ਦਿੰਦੇ ਹਾਂ। ਉਹ ਚੰਦੂ ਇੱਕ ਸਿੰਬਲ ਹੈ। ਉਹ ਸਾਰੇ ਇੱਕ ਵਰਤਾਰੇ ਦਾ ਜਿਹੜਾ ਮਨੂਵਾਦ ਦਾ, ਜਿਹਦੇ ਨਾਲ ਲਗਾਤਾਰ ਸਿੱਖਾਂ ਦਾ ਵਿਰੋਧ ਚੱਲਿਆ। ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ। ਉਸ ਵੇਲੇ ਪੀੜਤ ਜਿਹੜੇ ਬਾਹਮਣ ਜਾਂ ਉਸ ਸਮੇਂ ਦੇ ਜਿਹੜੇ ਜਿਨ੍ਹਾਂ ਦੇ ਜਨੇਊ ਉਤਾਰੇ ਜਾ ਰਹੇ ਸਨ, ਉਹ ਕਸ਼ਮੀਰੀ ਬ੍ਰਾਹਮਣ ਆਏ ਤੇ ਗੁਰੂ ਸਾਹਿਬ ਨੇ ਕਿਹਾ ਕਿ ਤੁਹਾਡਾ ਵੀ ਧਰਮ ਦਾ ਹੱਕ ਤੁਹਾਨੂੰ ਮਿਲਣਾ ਚਾਹੀਦਾ ਤੇ ਮੈਂ ਤੁਹਾਡੇ ਲਈ ਖੜਾ। ਵਿਸ਼ਵਾਸ ਨਾ ਹੁੰਦਿਆਂ ਹੋਇਆਂ ਉਹਨਾਂ ਸਾਰੇ ਵਿਸ਼ਿਆਂ 'ਚ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ, ਜਿਹੜਾ ਕਿ ਦੁਨੀਆ ਦੇ ਇਤਿਹਾਸ 'ਚ ਪਹਿਲਾ ਮੌਕਾ ਹੈ। ਪਰ ਨਾਲ ਹੀ ਗੁਰੂ ਸਾਹਿਬਾਨ ਨੇ ਸਮੇਂ-ਸਮੇਂ ਲੰਗਰ ਦੀ ਪ੍ਰਥਾ ਦੇ ਵਿੱਚ ਵੀ ਸਾਰਿਆਂ ਨੂੰ ਬਰਾਬਰ ਬਿਠਾਉਣਾ, ਵੱਡੀ ਜਾਤ ਵਾਲੇ ਜਿਹੜੇ ਸ਼ੂਦਰ ਸਮਝਦੇ ਸਨ ਉਹਨਾਂ ਨੇ ਤਕਲੀਫ ਮੰਨੀ। ਉਸ ਤੋਂ ਬਾਅਦ ਗੁਰੂ ਸਾਹਿਬ ਨੇ ਜਿਹੜੇ ਪਹਾੜੀ ਹਿੰਦੂ ਰਾਜੇ ਸਨ ਉਹਨਾਂ ਦੇ ਨਾਲ ਸਭ ਤੋਂ ਵੱਧ ਜੰਗਾਂ ਹੋਈਆਂ, ਆਮ ਕਰਕੇ ਮੁਗਲੀਆ ਪ੍ਰਸੰਗ ਨੂੰ ਹੀ ਪੇਸ਼ ਕੀਤਾ ਜਾਂਦਾ। ਸੋ ਇਹ ਸਾਰਾ ਲਗਾਤਾਰ ਜਿਹੜਾ ਵੈਰ ਵਿਰੋਧ ਚੱਲਦਾ ਆ ਰਿਹਾ। ਫਿਰ ਉਸ ਤੋਂ ਬਾਅਦ ਇੱਕ ਸਮਾਂ ਆਇਆ ਸ਼ੁੱਧੀ ਦਾ ਸਮਾਂ, ਜਦੋਂ ਦੇਸ਼ ਦੀ ਵੰਡ ਤੋਂ ਬਾਅਦ, ਜਿਸ ਵੇਲੇ ਖਾਲਸਾਈ ਰਾਜ ਸੀ, ਬੰਦਾ ਸਿੰਘ ਬਹਾਦਰ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ 1849 ਦੇ ਵਿੱਚ, ਉਸ ਤੋਂ ਬਾਅਦ ਜਿਸ ਤਰੀਕੇ ਨਾਲ ਇਹ ਹਮਲਾ ਹੋਇਆ ਪੰਜਾਬ ਤੇ, ਉਸ ਹਮਲੇ ਦੇ ਵਿੱਚ ਉਹ ਸਾਰੇ ਦੇ ਸਾਰੇ ਜਿਹੜੇ ਸਨ ਪਹਾੜੀ ਰਿਆਸਤਾਂ ਦੇ ਲੋਕ ਮਿਲ ਕੇ ਅੰਗਰੇਜ਼ਾਂ ਦੇ ਨਾਲ ਪੰਜਾਬ ਦੇ ਖਿਲਾਫ ਹੋਏ। ਇਹ ਅਸੀਂ ਉਸ ਵੇਲੇ ਭੁੱਲ ਜਾਂਦੇ ਹਾਂ ਜਦੋਂ 1857 ਦੇ ਵਿਦਰੋਹ 'ਚ ਕਹਿੰਦੇ ਹਾਂ ਸਿੱਖ ਕਿਉਂ ਨਹੀਂ ਨਾਲ ਤੁਰੇ। ਪੰਜਾਬ ਨੂੰ ਗੁਲਾਮ ਬਣਾਉਣ ਦੇ ਵਿੱਚ ਤਾਂ ਇਹ ਸਾਰੀਆਂ ਤਾਕਤਾਂ ਇਕਮੁੱਠ ਸਨ। ਉਸ ਤੋਂ ਬਾਅਦ ਆਰੀਆ ਸਮਾਜ ਆਇਆ। ਆਰੀਆ ਸਮਾਜ ਨੇ ਸ਼ਰੇਆਮ ਸ਼ੁੱਧੀਕਰਨ ਦੀ ਮੁਹਿੰਮ ਚਲਾਈ ਕਿ ਉਹ ਸਿੱਖ ਜਿਹੜੇ ਹਿੰਦੂਆਂ ਦੇ ਵਿੱਚੋਂ ਆਏ, ਜਿਵੇਂ ਆਮ ਕਿਹਾ ਜਾਂਦਾ ਜੀ ਇਹ ਤਾਂ ਹਿੰਦੂਆਂ ਚੋਂ ਨਹੀਂ, ਆਮ ਕਰਕੇ ਜਵਾਬ ਦੇ ਦਿੱਤਾ ਜਾਂਦਾ, ਉਹਨਾਂ ਨੂੰ ਸ਼ੁੱਧੀਕਰਨ ਦੇ ਵਿੱਚ ਵਾਪਸ ਲੈ ਕੇ ਜਾਓ। ਉਸ ਵੇਲੇ ਗਿਆਨੀ ਦਿੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਜਾਂ ਕਾਨ ਸਿੰਘ ਨਾਭਾ, ਉਹਨਾਂ ਨੇ ਆਵਾਜ਼ ਉਠਾਈ। ਨਾਭਾ ਜੀ ਨੇ ਕਿਤਾਬ ਲਿਖੀ ਹਮ ਹਿੰਦੂ ਨਹੀਂ। ਉਸ ਤੋਂ ਪਹਿਲਾਂ ਕ੍ਰਿਸ਼ਨ ਸਿੰਘ ਦੇ ਬਾਪ ਨੇ ਕਿਤਾਬ ਲਿਖੀ ਸੀ ਜਿਹੜੀ ਕਿਸੇ ਹਮ ਹਿੰਦੂ ਹੈ, ਇਸ ਦੇ ਜਵਾਬ ਦੇ ਵਿੱਚ ਸੀ। ਸੋ ਉਹ ਸਾਰਾ ਪ੍ਰਸੰਗ ਚੱਲਦਾ ਜਿਹੜਾ ਹੈ ਉਹ ਸਮੇਂ ਦੇ ਨਾਲ ਆਉਂਦਾ ਹੈ ਤੇ 84 ਤੱਕ ਇਹ 5 ਸਦੀਆਂ ਦੇ ਵੈਰ ਦਾ ਦੁਖਾਂਤ ਹੈ, ਜਿਹੜਾ ਕਿ ਦਰਬਾਰ ਸਾਹਿਬ ਤੇ ਹਮਲੇ ਦੇ ਲਈ ਇੱਕ ਮੁੱਖ ਕਾਰਨ ਸੀ। ਅਤੇ ਉਸ ਤੋਂ ਬਾਅਦ ਉਹਦਾ ਫਾਇਦਾ ਵੀ ਸਰਕਾਰ ਨੂੰ ਹੋਇਆ। ਉਹ ਫਾਇਦਾ ਇਹ ਹੋਇਆ ਕਿ ਜਦੋਂ ਇੰਡੀਆ ਦੇ ਵਿੱਚ ਇਲੈਕਸ਼ਨਸ ਹੋਈਆਂ, ਰਾਜੀਵ ਗਾਂਧੀ ਦੀ ਅਗਵਾਈ ਦੇ ਵਿੱਚ ਵੋਟਾਂ ਦੀ ਪੋਲਰਾਈਜੇਸ਼ਨ ਹੋਈ, ਮੈਜੋਰਿਟੀ ਹਿੰਦੂ ਵੋਟ ਸੀ ਦੇਸ਼ ਦੀ, ਉਹ ਪੋਲਰਾਈਜ਼ ਹੋ ਗਈ ਤੇ ਅਖੀਰ ਨੂੰ ਸਾਰੀਆਂ ਸੀਟਾਂ ਕਾਂਗਰਸ ਨੂੰ ਮਿਲੀਆਂ। ਤੇ ਇਹੀ ਪੈਟਰਨ ਮੋਦੀ ਨੇ ਅੱਗੇ ਤੋਰਿਆ। ਅੱਜ ਰਿਜ਼ਲਟ ਆਉਣੇ ਆ ਸਾਡੇ ਸਾਹਮਣੇ, ਅਸੀਂ ਬਹੁਤ ਗੱਲਾਂ ਹੋਰ ਪਹਿਲੂਆਂ ਤੇ ਵੀ ਕਰਨੀਆਂ। ਸੋ ਬੇਸਿਕਲੀ ਉਹ ਇਸੇ ਹੀ ਪੈਟਰਨ ਨੂੰ ਗੁਜਰਾਤ ਦੇ ਵਿੱਚ ਲਾਇਆ ਗਿਆ, ਇਸੇ ਹੀ ਪੈਟਰਨ ਨੂੰ ਰਾਮ ਜਨਮ ਭੂਮੀ ਬਾਬਰੀ ਮਸਜਿਦ ਬਣਾਇਆ ਗਿਆ, ਵੱਖ-ਵੱਖ ਥਾਵਾਂ ਤੇ ਹੋਇਆ। ਸੋ ਇਹੀ ਪੈਟਰਨ ਚੱਲਿਆ। ਅਸਲ 'ਚ ਇਹ ਸਾਰਾ ਜਿਹੜਾ ਹੈ ਵਰਤਾਰਾ ਵੋਟਾਂ ਦੀ ਪੋਲਰਾਈਜੇਸ਼ਨ ਤੇ ਘੱਟ ਗਿਣਤੀ ਨੂੰ ਕੁਚਲਣ ਦਾ ਤੇ ਇੱਕ ਕੌਮ ਜਿਹੜੀ ਆਵਾਜ਼ ਬੁਲੰਦ ਕਰ ਰਹੀ ਹੈ ਉਸ ਨੂੰ ਦੱਬਣ ਦੇ ਵਾਸਤੇ ਕੀਤਾ ਗਿਆ। ਅੱਜ ਜਦੋਂ ਆਪਾਂ ਭਾਈ ਨਿੱਜਰ ਦੇ ਕਤਲकांड ਦੀ ਗੱਲ ਕਰਦੇ ਹਾਂ ਜਾਂ ਭਾਈ ਖੰਡਾ ਦੀ ਸ਼ਹੀਦੀ ਬਾਰੇ ਗੱਲ ਕਰਦੇ ਹਾਂ, ਪੰਜਵੜ ਤੇ ਜਾਂ ਹੋਰ ਅਮਰੀਕਾ ਦੇ ਵਿੱਚ ਕੁਝ ਇਹੋ ਜਿਹੀਆਂ ਵਾਰਦਾਤਾਂ ਜਾਂ ਇਹੋ ਜਿਹੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਹੁੰਦਿਆਂ ਦੇਖਦੇ ਹਾਂ, ਤਾਂ 4 ਦਹਾਕਿਆਂ ਬਾਅਦ ਤੁਸੀਂ ਕੋਈ ਉੱਥੋਂ ਦੀ ਮਸ਼ੀਨਰੀ ਦਾ ਮੈਕੈਨਿਜ਼ਮ ਬਦਲਿਆ ਦੇਖਦੇ ਹੋ, ਜਾਂ ਕਿੱਥੇ ਖੜੇ ਨੇ ਸਿੱਖ ਅੱਜ ਵੀ ਇਸ ਮਾਮਲੇ ਦੇ ਵਿੱਚ? ਜਿੱਥੋਂ ਤੱਕ ਤਾਂ ਨੈਸ਼ਨਲ ਮੀਡੀਆ ਤੇ ਏਜੰਸੀਆਂ ਨੇ, ਉਹਨਾਂ ਦਾ ਤਾਂ ਵਰਤਾਰਾ ਅੱਜ ਵੀ ਇਹੀ ਹੈ। ਤੁਸੀਂ ਜਿੰਨੇ ਅਖਬਾਰ 'ਚ ਆਰਟੀਕਲ ਪੜ੍ਹੋਗੇ, ਉਹਨਾਂ ਨੇ ਜਾਣ ਬੁੱਝ ਕੇ ਆਪਰੇਸ਼ਨ ਬਲੂ ਸਟਾਰ ਲਿਖਣਾ, ਸਾਖਾ ਨੀਲਾ ਤਾਰਾ ਲਿਖਣਾ। ਉਹਨਾਂ ਨੇ ਇਹ ਵੀ ਲਿਖਣਾ ਕਿ ਇਹ ਜਾਇਜ਼ ਇਸ ਕਰਕੇ ਸੀ ਕਿਉਂਕਿ ਉੱਥੇ ਖਾੜਕੂ ਸਨ। ਜਾਇਜ਼ ਠਹਿਰਾਉਣਾ, ਇਹਨਾਂ ਦੇ ਵਿੱਚ ਏਜੰਸੀਆਂ ਨਹੀਂ, ਲੇਖਕ ਵੀ ਨੇ, ਬਹੁਤ ਸਾਰੇ ਬੁੱਧੀਜੀਵੀ ਨੇ। ਮਾਫ ਕਰਨਾ, ਮੈਂ ਤੁਹਾਡੀ ਗੱਲ ਰੋਕ ਰਿਹਾ, ਮਾਫੀ ਚਾਹੁੰਦਾ ਇਹਦੇ ਲਈ।
ਅੱਜ ਮੈਂ ਜਿਹੜੇ ਪ੍ਰਮੁੱਖ ਪੰਜਾਬੀ ਅਖਬਾਰ ਨੇ ਉਹਨਾਂ ਦੇ ਐਡੀਟੋਰੀਅਲ ਪੜ੍ਹਨ ਦਾ ਯਤਨ ਕੀਤਾ, ਉਹਨਾਂ ਨੂੰ ਖੰਗਾਲਣ ਦਾ ਯਤਨ ਕੀਤਾ, ਜਦੋਂ 2024 ਦੇ ਵਿੱਚ ਆਪਾਂ ਇਹ ਗੱਲ ਕਰ ਰਹੇ ਹਾਂ। ਇੱਕਾ ਦੁੱਕਾ ਥਾਂ ਤੇ ਚਰਚਾ, ਪਹਿਲੀ ਗੱਲ ਤਾਂ ਮੋਹਰੀ ਅਖਬਾਰਾਂ ਦੇ ਵਿੱਚ ਕੋਈ ਜ਼ਿਆਦਾ ਚਰਚਾ ਨਹੀਂ ਇਸ ਘੱਲੂਘਾਰੇ ਦੇ ਬਾਰੇ, ਜਿਹੜੀ ਕਿ ਸਿੱਖ ਪਰਸਪੈਕਟਿਵ ਤੋਂ ਹੋਣੀ ਚਾਹੀਦੀ ਹੈ। ਜਿੱਥੇ ਹੈ ਉੱਥੇ ਸਰਕਾਰੀ ਨੈਰੇਟਿਵ ਭਾਰੀ ਹੈ, ਜਿਵੇਂ ਤੁਸੀਂ ਜ਼ਿਕਰ ਕੀਤਾ। ਮੈਂ ਪੜ੍ਹ ਰਿਹਾ ਸੀ ਕੱਲ, ਰਾਹੁਲ ਬੇਦੀ ਦਾ ਲੇਖ ਪੜ੍ਹ ਰਿਹਾ ਸੀ, ਹਾਂਜੀ ਹਾਂਜੀ, ਕਿਤੇ ਮੈਂ ਹੋਰਾਂ ਦੇ ਵੀ ਕਈਆਂ ਦੇ ਲੇਖ, ਮੈਂ ਉਹਨਾਂ ਦੇ ਇਕੱਲੇ ਪੱਤਰਕਾਰ ਦਾ ਨਾਂ ਕੀ ਲੈਣਾ। ਤੁਸੀਂ ਹੈਰਾਨ ਹੋਵੋਗੇ ਕਿ ਉਹ ਇਹੀ ਗੱਲ ਕਰ ਰਹੇ ਆ ਕਿ ਹਮਲਾ ਕਰਨ ਵੇਲੇ ਜਿਹੜੀ ਫੌਜ ਸੀ ਉਸ ਦੀ ਕੈਲਕੂਲੇਸ਼ਨ ਗਲਤ ਸੀ। ਉਹਨੇ ਆਖਿਆ ਸਾਨੂੰ ਜਵਾਬ ਨਹੀਂ ਮਿਲੇਗਾ। ਉਹ ਇਹ ਨਹੀਂ ਕਹਿ ਰਹੇ ਕਿ ਇਹ ਏਡਾ ਵੱਡਾ ਜਿਹੜਾ ਬਹੁਤ ਅਹਿਮ ਪੱਖ ਹੈ, ਸੰਸਾਰ ਪੱਧਰ ਤੇ ਪੱਖ ਹੈ, ਜਿਸ ਦੇ ਬਾਰੇ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਉਸ ਵੇਲੇ 84 ਦੇ ਵਿੱਚ BBC ਤੋਂ ਲੈ ਕੇ ਕਈਆਂ ਦੇ ਰਿਮਾਰਕਸ ਨੇ ਕਿ ਮਸਲਾ ਇਹ ਨਹੀਂ ਕਿ ਦਰਬਾਰ ਸਾਹਿਬ ਦੇ ਵਿੱਚ ਕੁਝ ਖਾੜਕੂ ਬੈਠੇ ਸਨ। ਮਸਲਾ ਇਹ ਸੀ ਕਿ ਕਿਸ ਢੰਗ ਦੇ ਨਾਲ ਇਹ ਜਿਹੜੀ ਇੱਕ ਕੌਮ ਹੈ ਘੱਟ ਗਿਣਤੀ, ਉਸ ਨੂੰ ਨਿਸ਼ਾਨੇ ਤੇ ਲਿਆ ਕੇ ਉਹਦਾ ਸ਼ਿਕਾਰ ਕਰਕੇ ਆਪਣੇ ਆਪ ਨੂੰ ਭੇੜੀਏ ਦੀ ਤਰ੍ਹਾਂ ਪੇਸ਼ ਕੀਤਾ ਜਾਏ ਤੇ ਸਾਰੀਆਂ ਵੋਟਾਂ ਖਿੱਚੀਆਂ ਜਾਣ। ਤੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਬਦਲਾ ਚੱਲਿਆ ਆ ਰਿਹਾ ਉਹ ਇੱਕ ਬਿਰਤਾਂਤ ਦੇ ਰੂਪ ਚ ਉਜਾਗਰ ਕੀਤਾ ਜਾਵੇ। ਤੁਸੀਂ ਦੇਖੋ ਅੱਜ ਦੀ ਗੱਲ, ਜੇਕਰ ਅੱਜ ਕੋਈ ਸਿੱਖ ਖਿਡਾਰੀ ਹੈ, ਕੈਚ ਛੁੱਟ ਜਾਂਦਾ, ਫੌਜ ਦਾ ਅਫਸਰ ਕਿਤੇ ਕੋਈ ਕੁਤਾਹੀ ਹੋ ਜਾਂਦੀ ਹੈ, ਉਹ ਕੁਤਾਹੀ ਜੇ ਹਿੰਦੂ ਤੋਂ ਹੋਵੇ ਤਾਂ ਉਹ ਗਿਣਿਆ ਜਾਂਦਾ ਕਿ ਇਹ ਭਾਈ ਤੇਰੀ ਗਲਤੀ ਹੈ, ਜੇ ਸਿੱਖ ਤੋਂ ਹੋਵੇ ਇਹ ਤਾਂ ਗਦਾਰ ਨੇ ਜੀ। 84 ਵਾਲਾ ਤੁਹਾਨੂੰ ਦੁਬਾਰਾ ਸਾਕਾ ਦੁਹਰਾਈਏ, ਤੁਹਾਡੇ ਨਾਲ ਉਹੀ ਹੋਏਗੀ ਜਿਹੜੀ 84 ਚ ਹੋਈ। 84 ਭੁੱਲ ਗਏ, ਆਹ ਗੱਲ ਕਹੀ ਜਾਂਦੀ ਹੈ। ਇਸੇ ਕਾਰਨ ਅਸੀਂ ਕਹਿੰਦੇ ਆ ਕਿ 84 ਤੁਸੀਂ ਦੁਸ਼ਮਣ ਨੇ ਤਾਂ ਭੁੱਲਣ ਦੇਣਾ ਨਹੀਂ, ਤੁਸੀਂ ਨਾ ਭੁਲਾਇਓ। ਯਾਦ ਰੱਖੋ ਇਹ ਇੱਕ ਟਰਨਿੰਗ ਪੁਆਇੰਟ ਹੈ। ਇਸ ਸਾਰੇ ਦੇ ਵਿੱਚ ਇਹ ਮੀਡੀਆ ਖੁਦ ਇਸ ਬਿਰਤਾਂਤ ਨੂੰ ਸਾਬਤ ਕਰਨ ਦਾ ਦੋਸ਼ੀ ਹੈ। ਪੰਜਾਬੀ ਮੀਡੀਆ ਵੀ ਉਦੋਂ ਤੋਂ ਲੈ ਕੇ 40 ਵਰੇ ਹੋ ਗਏ, ਅਜੇ ਵੀ ਉਹ ਇਉਂ ਦੇਖ ਰਹੇ ਆ ਕਿ ਇਹ ਜਿਹੜਾ ਹਮਲਾ ਜਿਹੜਾ ਸੀ ਉਹ ਹਮਲਾ ਗਲਤ ਨਹੀਂ ਸੀ, ਪੀੜਤ ਨੂੰ ਗੁਨਾਹਗਾਰ ਕਹਿਣ ਦਾ, ਮਸ਼ੀਨਰੀ ਨੂੰ ਬਰੀ ਕਰਨ ਦਾ ਜਿਹੜਾ ਬਿਰਤਾਂਤ ਹੈ, ਦੋ ਬਰਾਬਰ ਹੈ। ਇੱਕ ਕਿਤਾਬ ਦਾ ਮੈਂ ਅੱਜ ਹਵਾਲਾ ਦੇਵਾਂਗਾ, ਇਹਨਾਂ ਕਿਤਾਬਾਂ ਤੋਂ ਇਲਾਵਾ ਇੱਕ ਹੋਰ ਕਿਤਾਬ ਹੈ, ਇਹ ਕਿਤਾਬ ਵੀ ਪੜ੍ਹਨ ਵਾਲੀ ਹੈ, ਮੈਂ ਇਸ ਦਾ ਜ਼ਿਕਰ ਕਰ ਰਿਹਾ। ਇੱਕ ਤਾਂ ਇਹ ਸਵੈ ਜੀਵਨੀ ਅਜਮੇਰ ਸਿੰਘ ਉਹਨਾਂ ਦੀ, ਖਾੜਕੂ ਲਹਿਰਾਂ ਦੇ ਅੰਗ ਸੰਗ। ਇਹਦੇ ਵਿੱਚ ਬਹੁਤ ਸਾਰੇ ਅਹਿਮ ਪੱਖ ਨੇ। ਇੱਕ ਕਿਤਾਬ ਡਾਕਟਰ ਸੇਵਕ ਸਿੰਘ ਦੀ ਹੈ, ਸ਼ਬਦ ਜੰਗ, ਜੀ ਜੀ, ਜ਼ਰੂਰ ਪੜ੍ਹਨ ਵਾਲੀ ਹੈ। ਉਹਦੇ ਵਿੱਚ ਇਉਂ ਹੈ ਕਿ ਅਸਾਮੀ ਜੰਗ ਕਿਵੇਂ ਹੁੰਦੀ ਹੈ, ਜਦੋਂ ਬਾਗੀ ਨੂੰ ਸਟੇਟ ਕੁਚਲਦੀ ਹੈ ਤਾਂ ਉਹਦੇ ਵਿੱਚੋਂ ਹੀ ਲੋਕਾਂ ਨੂੰ ਤਿਆਰ ਕਰ ਲਿਆ ਜਾਂਦਾ ਹੈ ਜਿਹੜੇ ਕਿ ਉਹਦੇ ਖਿਲਾਫ ਭੁਗਤਣ ਤੇ ਇਸ ਗੱਲ ਨੂੰ ਜਾਇਜ਼ ਠਹਿਰਾਉਣ। ਇੱਕ ਸੁਰਜੀਤ ਪਾਤਰ ਹੋਣਾ ਦਾ ਸ਼ੇਰ ਹੈ ਬੜਾ ਮਸ਼ਹੂਰ, ਸ਼ਖਸ ਨੂੰ ਮਾਰਨ ਤੋਂ ਪਹਿਲਾਂ ਅਕਸ ਮਾਰੋ। ਬਿਲਕੁਲ, ਅਕਸ ਮਾਰਨ ਦੇ ਵਾਸਤੇ ਪਹਿਲਾਂ ਉਹਨੂੰ ਬਦਨਾਮ, ਜਦੋਂ ਕਿਸੇ ਦਾ ਸ਼ਿਕਾਰ ਕਰਨਾ ਹੋਵੇ ਪਹਿਲਾਂ ਉਹਦੇ ਬਾਰੇ ਮਾਹੌਲ ਘੜਿਆ ਜਾਂਦਾ, ਬਿਰਤਾਂਤ ਬਣਾਇਆ ਜਾਂਦਾ। ਇਹ ਤਾਂ ਬਹੁਤ ਭੈੜਾ, ਇਹ ਤਾਂ ਬੜਾ ਗਲਤ ਹੈ, ਦੇਖੋ ਕੀ ਕਰ ਰਿਹਾ। ਉਹਨੂੰ ਐ ਲਿਆ ਕੇ ਫਿਰ ਉਹਦਾ ਸ਼ਿਕਾਰ ਕੀਤਾ ਜਾਂਦਾ। ਇਹ ਅੰਤਰਰਾਸ਼ਟਰੀ ਪੱਧਰ ਤੇ ਸਦਾਮ ਹੁਸੈਨ ਤੋਂ ਲੈ ਕੇ ਜਿੰਨਾ ਮਰਜ਼ੀ ਲੈ ਲਓ, ਜਿੰਨੇ ਮਰਜ਼ੀ ਭਾਰਤ ਦੇ ਪੱਧਰ ਤੇ ਤਾਂ ਮਿਸਾਲਾਂ ਹੀ ਅਨੇਕਾਂ ਨੇ, ਚਾਹੇ ਉਹ ਸਿੱਖ ਸ਼ਹੀਦਾਂ ਦੀ ਗੱਲ ਹੈ ਜਾਂ ਈਵਨ ਅੱਜ ਤਾਂ ਅਸੀਂ ਖੱਬੇ ਪੱਖੀਆਂ ਦੀ ਗੱਲ ਵੀ ਕਰਦੇ ਹਾਂ, ਜਿਨ੍ਹਾਂ 'ਚ ਗੌਤਮ ਨਵਲਖਾ ਨੇ, ਅਨੰਤ ਤੇਲ ਤੁੰਬੜੇ ਨੇ, ਸੁਧਾ ਭਾਰਤਵਾਜ ਹੈ, ਰਾਣਾ ਅਯੂਬ ਹੈ, ਤੀਸਤਾ ਸੀਤਲਾਬਾੜ ਹੈ। ਮੈਂ ਇਹਨਾਂ ਸਾਰਿਆਂ ਦੇ ਸਾਈਂ ਬਾਬਾ ਨਾਂ ਤਾਂ ਦੱਸ ਰਿਹਾ ਕਿਉਂਕਿ ਖੱਬੇ ਪੱਖੀਆਂ ਦੀਆਂ ਬਹੁਤੀਆਂ ਧਿਰਾਂ ਅਜੇ ਵੀ ਸਿੱਖਾਂ ਦੇ ਕਾਰਨ ਉਹਨਾਂ ਨੂੰ, ਹੋਰ ਬਾਕੀ ਠੀਕ ਹੈ ਜੇ ਕਿਸੇ ਹੋਰ ਤੇ ਧੱਕਾ ਹੋਵੇ ਤਾਂ ਉਹ ਦੁੱਖ ਲੱਗਦਾ ਹੈ, ਪਰ ਸਿੱਖਾਂ ਦੇ ਉੱਪਰ ਧੱਕਾ ਹੋਇਆ ਤੇ ਫਿਰ ਜ਼ੁਬਾਨ ਬੰਦ ਹੈ। ਨਹੀਂ ਜੀ, ਇਹਨਾਂ ਨੂੰ ਸਬਕ ਮਿਲਣਾ ਚਾਹੀਦਾ ਸੀ। ਜਾਂ ਕਈ ਵਾਰ ਸਰਕਾਰੀ ਨੈਰੇਟਿਵ ਦੇ ਹਾਮੀਦਾਰ ਅਸੀਂ ਹੋ ਜਾਂਦੇ ਹਾਂ। ਪੱਤਰਕਾਰ ਤੇ ਲੇਖਕ ਜਿਨ੍ਹਾਂ ਦੀ ਗੱਲ ਕੀਤੀ ਹੈ, ਉਹਨਾਂ ਦੇ ਜਿਹੜੇ ਚੰਗੇ ਆ ਉਹਨਾਂ ਨੂੰ ਸ਼ਾਬਾਸ਼ ਹੈ। ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਜਿਨ੍ਹਾਂ ਦੇ ਜੀਵਨ ਦੇ ਵਿੱਚ ਬਹੁਤ ਵੱਡਾ ਬਦਲ ਆਇਆ, ਉਹਨਾਂ ਦੀ ਕਿਤਾਬ ਹੈ ਸ਼ਹੀਦੀ ਘੱਲੂਘਾਰਾ, ਤੀਜਾ ਘੱਲੂਘਾਰਾ। ਉਸ ਕਿਤਾਬ ਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਜਿਹੜਾ ਹੈ ਬੜੇ ਵਿਸਥਾਰ 'ਚ ਲਿਖਿਆ। ਉਸ ਤੋਂ ਇਲਾਵਾ ਤੁਸੀਂ ਦੇਖੋ ਜਿਹੜੇ ਖੁਸ਼ਵੰਤ ਸਿੰਘ ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ, ਉਹਨਾਂ ਨੇ ਬੇਸ਼ੱਕ ਇਸ ਕਿਤਾਬ ਦੇ ਵਿੱਚ ਬੜਾ ਬਿਰਤਾਂਤ ਜਿਹੜਾ ਹੈ ਪੰਜਾਬ ਦੇ ਦੁਖਾਂਤ ਦਾ ਲਿਖਿਆ, ਪਰ ਇਹ ਹੈ ਕਿ ਉਹਨਾਂ ਨੇ ਆਪਣਾ ਜਿਹੜਾ ਪਦਮ ਸ਼੍ਰੀ ਪੁਰਸਕਾਰ ਮੋੜਿਆ। ਫਿਰ ਭਗਤ ਪੂਰਨ ਸਿੰਘ ਦੇਖੋ, ਜਿਨ੍ਹਾਂ ਨੂੰ ਅਵਾਰਡ ਦਿੱਤਾ ਗਿਆ ਸੀ, ਉਹਨਾਂ ਨੇ ਇੱਕ ਲੈਟਰ ਲਿਖੀ ਰਾਸ਼ਟਰਪਤੀ ਨੂੰ ਵੀ ਆਹ ਜਿਹੜਾ ਹੈ ਤੁਸੀਂ ਚੱਕੋ। ਈਵਨ ਕਾਂਗਰਸ ਦੇ ਵਿੱਚ ਵੀ ਜਿਹੜੇ ਉਸ ਵੇਲੇ ਸਨ, ਜਿਨ੍ਹਾਂ ਦੀ ਕਿਤੇ ਜ਼ਮੀਰ ਨੂੰ ਕੋਈ ਹਲੂਣਾ ਸੀ, ਅਮਰਿੰਦਰ ਸਿੰਘ ਨੇ ਉਸ ਵੇਲੇ ਵਾਪਸ ਆਇਆ, ਹਾਲਾਂਕਿ ਫਿਰ ਉਹਨਾਂ ਨੇ ਮੁੜ ਕੇ ਉਸੇ ਹੀ ਰਾਹ ਤੇ ਫਿਰ ਪੈ ਗਏ। ਰਾਜਦੂਤ ਜਿਹੜੇ ਸਨ, ਹਰਿੰਦਰ ਸਿੰਘ ਵਰਗੇ, ਹੋਰ ਜਿਨ੍ਹਾਂ ਦੇ ਮੈਂ ਨਾਮ ਲਵਾਂ, ਲੰਮੀ ਲਿਸਟ ਹੈ, ਪਰ ਕੁਝ ਐਸੇ ਸਨ ਜਿਹੜੇ ਲਗਾਤਾਰ ਇਸੇ ਗੱਲ ਤੇ ਲਿਖਦੇ ਰਹੇ ਕਿ ਸਿੱਖ ਹੀ ਦੋਸ਼ੀ ਨੇ, ਸਿੱਖ ਹੀ ਜ਼ਿੰਮੇਵਾਰ ਨੇ, ਇਹ ਜੇ ਇਉਂ ਨਾ ਕਰਦੇ ਤਾਂ ਇਸ ਤਰ੍ਹਾਂ ਹੋ ਜਾਂਦਾ। ਇਹ ਬਰਾਬਰ ਖੜਾ ਕਰਕੇ
ਬਾਗੀ ਨੂੰ ਸਟੇਟ ਦੇ ਹੂੰ, ਜਸਟੀਫਾਈ ਕਰਨਾ, ਹੂੰ, ਜਸਟੀਫਾਈ ਇਹ ਕਰਨਾ ਕਿਉਂਕਿ ਇਹ ਇਦਾਂ ਕਰਦੇ ਸਨ ਤਾਂ ਇਹਨਾਂ ਨੇ ਇਦਾਂ ਕੀਤਾ। ਹੂੰ, ਹੂੰ, ਉਹੀ ਨਕਸਲਾੜੀ ਮੂਵਮੈਂਟ ਤੇ ਜਦੋਂ ਅਸੀਂ ਗੱਲ ਕਰਦੇ ਹਾਂ ਉਦੋਂ ਉਹ ਸਟੇਟ ਦੇ ਵਿਰੋਧੀ ਆ, ਹੂੰ, ਪਰ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਉਦੋਂ ਸਟੇਟ ਦੇ ਹਾਮੀ ਆ। ਇਹ ਕੀ ਬਿਰਤਾਂਤ ਹੈ? ਇਹ ਇੱਥੋਂ ਪਤਾ ਲੱਗਦਾ ਕਿ ਇਹਨੂੰ ਕਹਿੰਦੇ ਆ ਜਿਹੜੀ ਸਾਹਿਤਕ ਬੇਈਮਾਨੀ ਹੂੰ, ਹੂੰ, ਤੇ ਉਹਨਾਂ ਦਾ ਦਿਵਾਲੀਆਪਨ ਜਿਹੜਾ ਹੈ। ਇੱਕੋ ਜ਼ੁਲਮ ਨੂੰ ਦੋ ਨਜ਼ਰੀਆਂ ਨਾਲ ਵੇਖਣਾ। ਜੀ ਹੂੰ, ਜੀ, ਜੀ। ਬਿਲਕੁਲ, ਤੇ ਜਿਵੇਂ ਅੱਜ ਆਪਾਂ ਗੱਲ ਕੀਤੀ ਸੀਗੀ ਕਿ ਮਤਲਬ ਅੱਜ ਵੀ ਉਸ ਸਟੇਟ ਦਾ ਮੈਕੈਨਿਜ਼ਮ, ਅੱਜ ਵੀ ਉਸ ਮਸ਼ੀਨਰੀ ਦਾ ਅੱਜ ਵੀ ਜਿਵੇਂ ਤੁਸੀਂ ਵਿੱਚ ਚਰਚਾ ਕੀਤੀ ਸੀ ਧਾਲੀਵਾਲ ਸਾਹਿਬ ਕਿ ਮੋਦੀ ਦੀ ਸਰਕਾਰ ਆ ਉਹੀ ਘੱਟ ਗਿਣਤੀਆਂ ਪ੍ਰਤੀ ਹੇਟ, ਨਫ਼ਰਤ ਸਾਰਾ ਕੁਛ ਉਹੀ ਹੈ। ਅੱਜ ਜੇ ਆਪਾਂ ਜਦੋਂ ਕੌਮਾਂਤਰੀ ਮੰਚਾਂ ਤੇ ਗੱਲ ਕਰਦੇ ਹਾਂ, ਤਾਂ ਜਿਵੇਂ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਸਿੱਖਾਂ ਨੇ ਆਪਣੀ ਗੱਲ ਰੱਖੀ ਹੈ ਕੌਮਾਂਤਰੀ ਮੰਚਾਂ ਦੇ ਉੱਤੇ, ਸਿੱਖ ਹਿਤੈਸ਼ੀ ਲੋਕਾਂ ਨੇ। ਹਾਲਾਂਕਿ ਚਲੋ ਲਿਟਰੇਚਰ ਦੇ ਤੌਰ ਤੇ ਤਾਂ ਚਲੋ ਆਪਾਂ ਦੇਖਿਆ ਕਿ ਸਰਕਾਰੀ ਨੈਰੇਟਿਵ ਦੇ ਹਾਮੀਦਾਰ ਵੀ ਬਰਾਬਰ ਘੋੜੀਆਂ ਦੜਾਉਂਦੇ ਹੀ ਰਹੇ ਨੇ। ਪਰ ਤੁਹਾਨੂੰ ਕੀ ਲੱਗਦਾ ਕਿ 40 ਸਾਲਾਂ ਦੇ ਵਿੱਚ ਘੱਟੋ ਘੱਟ ਸਿੱਖ ਕੌਮਾਂਤਰੀ ਪੱਧਰ ਤੇ ਆਪਣੇ ਆਪ ਨੂੰ ਇਸ ਮਾਮਲੇ ਦੇ ਵਿੱਚ ਇੱਕ ਤਰੀਕੇ ਦੇ ਨਾਲ ਨਿਰਦੋਸ਼, ਜਾਂ ਇਸ ਮਾਮਲੇ ਦੇ ਵਿੱਚ ਉਸ ਜਿਹੜੀ ਮਸ਼ੀਨਰੀ ਉਦੋਂ ਰੂਸ, ਇੰਗਲੈਂਡ ਜਾਂ ਇਜ਼ਰਾਈਲ ਵਰਗੀਆਂ ਜਿਹੜੀਆਂ ਏਜੰਸੀਆਂ ਸੀਗੀਆਂ ਨਾਲ ਇਨਵੋਲਵ ਸੀਗੀਆਂ, ਵੀ ਘੱਟੋ ਘੱਟ ਅੱਜ ਲੋਕਾਂ ਨੂੰ ਤਾਂ ਦੱਸ ਸਕੇ ਆ, ਜਾਂ ਅੱਜ ਕੁਛ ਘਟਨਾਵਾਂ ਇਹੋ ਜਿਹੀਆਂ ਵਾਪਰੀਆਂ ਜਿਹਦੇ ਨਾਲ ਉਹ ਮਸ਼ੀਨਰੀ ਦਾ ਮੈਕੈਨਿਜ਼ਮ ਜਿਹੜਾ ਐਕਸਪੋਜ਼ ਹੋਇਆ? ਅਸਲ 'ਚ ਇਸ ਸਵਾਲ ਦੇ ਉੱਤਰ ਦੇ ਵਿੱਚ ਪਹਿਲੀ ਗੱਲ ਤਾਂ ਕੌਮਾਂਤਰੀ ਮੰਚ ਤੇ ਅਸੀਂ ਗੱਲ ਕਰਦੇ ਹਾਂ। ਹੂੰ, ਇੰਟਰਨੈਸ਼ਨਲ ਮੰਚ ਤੇ ਕੋਈ ਸ਼ੱਕ ਨਹੀਂ ਕਿ 84 ਦੇ ਦੁਖਾਂਤ ਤੋਂ ਬਾਅਦ ਹੂੰ, ਇੱਕ ਹੂੰ, ਬਹੁਤ ਵੱਡੀ ਚੇਂਜ ਆਈ ਹੈ, ਤਬਦੀਲੀ ਆਈ ਹੈ। ਹੂੰ, ਹੂੰ, ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਪਤਾ ਨਹੀਂ ਸੀ ਸਿੱਖੀ ਦੇ ਬਾਰੇ, ਉਹਨਾਂ ਨੂੰ ਪਤਾ ਲੱਗਿਆ। ਹੂੰ, ਹੂੰ, ਦਰਬਾਰ ਸਾਹਿਬ ਤੇ ਹਮਲਾ ਜਦੋਂ ਹੋਇਆ ਉਸ ਤੋਂ ਬਾਅਦ ਇੱਕ ਮਾਹੌਲ ਬਦਲਿਆ। ਹੂੰ, ਇਹ ਹੂੰ, ਗੱਲ ਸੋਚਣ ਵਾਲੀ ਵੀ ਹੈ ਕਿ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਨਾਲ ਅਕਾਲ ਤਖ਼ਤ ਨੂੰ ਢਹਿ ਢੇਰੀ ਕਰਨ ਦੀ ਗੱਲ ਕੀਤੀ ਸੀ, ਹਾਂਜੀ, ਹਾਂਜੀ, ਅਸਲ 'ਚ ਮੇਰੀ ਪੀਰੀ, ਮੇਰੀ ਹਾਂਜੀ, ਤੇ ਪੀਰੀ ਨਹੀਂ, ਮੇਰੀ ਪੀਰੀ ਹਾਂਜੀ, ਇਕੱਠੇ ਆ। ਹਾਂਜੀ, ਭਗਤੀ ਸ਼ਕਤੀ ਇਕੱਠੇ ਆ, ਹੂੰ, ਹੂੰ, ਧਰਮ ਰਾਜਨੀਤੀ ਇਕੱਠੇ ਆ ਸਿੱਖਾਂ ਦੇ ਲਈ। ਹੂੰ, ਹੂੰ, ਪਰ ਹੋਇਆ ਇਹ ਸੀ ਕਿ ਇੱਕ ਸਮਾਂ ਪਾ ਕੇ ਹੂੰ, ਗੁਰਦੁਆਰੇ ਕੇਵਲ ਪੂਜਾ ਪ੍ਰਤਿਸ਼ਠਾ ਦਾ ਕੇਂਦਰ ਬਣ ਗਏ ਸਨ। ਬਿਲਕੁਲ ਉਸੇ ਤਰ੍ਹਾਂ ਜਿਵੇਂ ਆਰਾਮਦਾਇਕ ਇੱਕ ਤਰ੍ਹਾਂ ਕੇਵਲ ਤੇ ਕੇਵਲ ਇਹ ਬੰਦਗੀਨਾਮਾ ਜਿਹੜਾ ਉੱਥੋਂ ਤੱਕ ਰਹਿੰਦਾ ਸੀ। ਹੌਲੀ ਹੌਲੀ ਉਹੀ ਨੀਰਸ ਆ ਗਈ ਸੀ ਜਿਹਦੇ ਬਾਰੇ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਕਹਿੰਦੇ ਆ ਯੋਗੀਆਂ ਤੇ ਜਿਹੜੇ ਉਹਨਾਂ ਦੇ ਨਾਲ ਸਿੱਧਾਂ, ਨਾਲ ਸਿੱਧਾਂ ਦੇ ਬਾਰੇ ਕਹਿੰਦੇ ਸਿੱਧ ਹੂੰ, ਛੁਪ ਬੈਠੇ ਪਰਬਤੀ, ਹੂੰ, ਪਰਬਤਾਂ ਦੇ ਵਿੱਚ ਛੁਪ ਕੇ ਬੈਠ ਗਏ ਕਿ ਲੋਕਾਂ ਨੂੰ ਕਿਹੜਾ ਰਾਹ ਦੱਸੇ, ਹੂੰ, ਜਾਂ ਅਸੀਂ ਕੱਲੀ ਸਾਡੀ ਮਾਲਾ ਸਿਮਰਨ ਦਾ ਕੀ ਅਰਥ ਹੈ ਜੇਕਰ ਜ਼ੁਲਮ ਹੋ ਰਿਹਾ। ਹੂੰ, ਸੋ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹਾਦਤ ਦੇ, ਗੁਰੂ ਗੋਬਿੰਦ ਸਿੰਘ ਜੀ ਦੇ ਜ਼ੁਲਮ ਦੇ ਖਿਲਾਫ ਲੜਨ ਦੇ, ਗੁਰੂ ਅਰਜਨ ਸਾਹਿਬ ਦੇ ਸ਼ਹਾਦਤ ਦੇ, ਗੁਰੂ ਹਰਗੋਬਿੰਦ ਸਾਹਿਬ ਦੇ ਫੌਜ ਤਿਆਰ ਕਰਨ ਦੇ, ਮੇਰੀ ਪੀਰੀ ਦੇ ਸੰਕਲਪ ਦੇ ਸਿਧਾਂਤ ਤੋਂ ਅਸੀਂ ਦੂਰ ਜਾ ਰਹੇ ਸਾਂ। ਤੇ ਅਸੀਂ ਗੁਰਦੁਆਰਿਆਂ ਨੂੰ ਇਸ ਤਰ੍ਹਾਂ ਬਣਾ ਲਿਆ ਸੀ ਕਿ ਗੁਰਦੁਆਰੇ ਕੇਵਲ ਤੇ ਕੇਵਲ ਇਸ ਤਰ੍ਹਾਂ ਦੀ ਪੂਜਾ ਦਾ ਕੇਂਦਰ ਨਹੀਂ। ਪਰ ਇਸ ਗੱਲ ਨੂੰ ਦੂਰ ਕਰਨ ਲਈ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਇਹੀ ਵੱਡਾ ਸਵਾਲ ਉੱਠਦਾ ਹੈ ਕਿ ਉਹਨਾਂ ਨੇ ਉੱਥੇ ਹਥਿਆਰ ਕਿਉਂ ਲੈ ਕੇ ਗਏ। ਇਹੀ ਗੱਲ ਸੀ ਕਿ ਉਹ ਇਸੇ ਕਾਰਨ ਹੀ ਜ਼ਰੂਰੀ ਹੈ ਕਿ ਸਿੱਖ ਤਾਂ ਸ਼ਬਦ ਵੀ ਹਥਿਆਰ ਵੀ ਦੋਨੇ ਨਾਲੋਂ ਨਾਲ ਚੱਲਦੇ ਨੇ, ਵਿਚਾਰ ਤੇ ਹਥਿਆਰ। ਕਿਉਂ ਕਰ ਅਜ਼ਮਾਇਲ ਤੇ ਦਰਗ ਜਸ਼ਤ ਹਲਾਲ ਅਸਤ ਬੁਰਤਨ ਬਸ ਸ਼ਮਸ਼ੀਰ ਦਸਤ। ਇਹ ਸਾਨੂੰ ਸਿਧਾਂਤ ਦੇ ਵਿੱਚ ਗੁਰੂ ਸਾਹਿਬ ਨੇ ਦਿੱਤਾ ਕਿ ਪਹਿਲਾਂ ਇਹ ਹੈ ਕਿ ਪਹਿਲਾਂ ਹਰ ਸੀਲਾ ਜਿਹੜਾ ਕਰਨਾ ਜ਼ੁਲਮ ਨੂੰ ਖਤਮ ਕਰਨ ਲਈ, ਪਰ ਜਦੋਂ ਸਾਰੇ ਰਸਤੇ ਬੰਦ ਹੋ ਜਾਣ ਫਿਰ ਤਲਵਾਰ ਉਠਾਉਣੀ ਜਾਇਜ਼ ਹੈ। ਉਦੋਂ ਕਿਰਪਾਨ ਬਣਦੀ ਹੈ, ਪੀੜਤ ਦੇ ਲਈ ਬਣਦੀ ਹੈ। ਇਸੇ ਕਾਰਨ ਗਜਨੀ ਦੇ ਬਾਜ਼ਾਰਾਂ 'ਚੋਂ ਧੀਆਂ ਭੈਣਾਂ ਨੂੰ ਵਾਪਸ ਲਿਆਉਣ ਦੀ ਗੱਲ ਹੈ, ਜਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਪੀੜਤਾਂ ਲਈ ਸ਼ਹਾਦਤ ਦੀ ਗੱਲ ਹੈ। ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸਾਰਾ ਇਤਿਹਾਸ ਹੈ, ਮਿਸਲਾਂ ਦਾ ਇਤਿਹਾਸ ਹੈ, ਦਿੱਲੀ ਦੇ ਉੱਪਰ ਖਾਲਸਾਈ ਪਰਚਮ ਚਲਾਉਣ ਦੀ ਗੱਲ ਹੈ। ਸੋ ਇਹ ਗੱਲ ਮੁੱਕਦੀ ਜਾ ਰਹੀ ਸੀ ਕਿਉਂਕਿ ਇਹੋ ਜਿਹੇ ਅਖੌਤੀ ਕਿਸਮ ਦੇ ਇੱਕ ਸਿਧਾਂਤ ਦਾ ਭਗਵਾਂਕਰਨ ਰੂਪ ਸਾਹਮਣੇ ਆ ਗਿਆ ਸੀ, ਕਿਉਂਕਿ ਗੁਰਦੁਆਰੇ ਤੇ ਨਿਰਮਲੇ ਕਾਬਜ਼ ਹੋ ਗਏ ਸੀ, ਉਦਾਸੀਨ ਪਰੰਪਰਾ ਭਾਰੀ ਹੋ ਗਈ ਸੀ। ਉਸ ਤੋਂ ਬਾਅਦ ਗੁਰਦੁਆਰਿਆਂ ਦੇ ਵਿੱਚ ਇਹ ਗੱਲ ਹੀ ਖਤਮ ਹੋ ਗਈ ਸੀ ਤੇ ਉੱਥੇ ਜਿਹੜਾ ਗਿਰਾਵਟ ਆਈ ਸੀ ਉਹ ਗਿਰਾਵਟ ਮਹੰਤ ਨਰੈਣੂ ਦੇ ਰੂਪ ਦੇ ਵਿੱਚ ਤਰਨਤਾਰਨ ਸਾਹਿਬ ਦੇ, ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਦੇ ਇਤਿਹਾਸ ਦੇ ਵਿੱਚ ਸਾਹਮਣੇ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਯਾਸ਼ੀ ਦੇ ਅੱਡੇ ਬਣ ਗਏ ਸਨ। ਚੁਣੌਤੀ ਦੇਣ ਵਾਲਾ ਕੋਈ ਨਹੀਂ ਸੀ, ਸ਼ਾਂਤਮਈ ਢੰਗ ਨਾਲ ਜਿਹੜੇ ਜਾਂਦੇ ਸਨ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ। ਇਹ ਗੱਲ ਨੂੰ ਸਿੱਖਾਂ ਦੇ ਪ੍ਰਸੰਗ ਦੇ ਵਿੱਚ ਮੁੜ ਸੁਰਜੀਤ ਕਰਨ ਲਈ ਇਹ ਜ਼ਰੂਰੀ ਸੀ ਕਿ ਗੁਰਦੁਆਰਿਆਂ ਦੇ ਵਿੱਚ ਸੁਰੱਖਿਆ ਦੀ ਉਹ ਭਾਵਨਾ ਜਿਹੜੀ ਜ਼ਾਲਮ ਨੂੰ ਟੱਕਰ ਦੇਣ ਵਾਲੀ ਹੈ ਉਹ ਹੋਣੀ ਚਾਹੀਦੀ ਹੈ। ਤੇ ਦਰਬਾਰ ਸਾਹਿਬ ਦੇ ਵਿੱਚ ਇਸ ਭਾਵਨਾ ਦੇ ਅਧੀਨ ਬਕਾਇਦਾ ਤੌਰ ਤੇ ਸਿੱਖਾਂ ਦੇ ਤੇ ਜਿਹੜਾ ਹਥਿਆਰ ਜਿਹਨੂੰ ਕਹਿੰਦੇ ਆ, ਅਸਲ ਦੇ ਵਿੱਚ ਸਾਡੇ ਸ਼ਾਸਤਰ ਨੇ। ਸਾਡੇ ਲਈ ਸ਼ਾਸਤਰ ਦੋਨਾਂ ਦੀ ਪਰਿਭਾਸ਼ਾ ਵੱਖਰੀ ਹੈ, ਬ੍ਰਾਹਮਣ ਲਈ ਵੱਖਰੀ ਹੈ, ਉਹ ਰੱਖੇ। ਤੇ ਉਹ ਇਸੇ ਕਾਰਨ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸੰਸਾਰ ਪੱਧਰ ਤੇ ਉਜਾਗਰ ਹੋਇਆ ਕਿ ਇਹ ਕੌਮ ਕੇਵਲ
ਜਿਹੜੀਆਂ ਮਿੰਨਤਾਂ ਤਰਲਿਆਂ ਵਾਲੀ ਕੌਮ ਨਹੀਂ ਹੈ। ਇਹ ਜ਼ਾਲਮ ਦੇ ਨਾਲ ਟੱਕਰ ਲੈਣਾ ਜਾਣਦੀ ਹੈ। ਬੇਸ਼ੱਕ ਆਪਣਾ ਸ਼ਹਾਦਤ ਦਾ ਜਾਮ ਪੀ ਕੇ ਵੀ ਖਾਲੜਾ ਸਾਹਿਬ ਵਰਗੇ ਕਹਿੰਦੇ ਆ ਕਿ ਜਾਨ ਤਲੀ ਤੇ ਧਰ ਕੇ ਲੜਨਾ ਹੈ, ਸ਼ਹੀਦੀ ਦੀ ਦਾਤ ਮੰਗਦੀ ਆ। ਇਹ ਬਹੁਤ ਵੱਡੀ ਗੱਲ ਹੈ। ਸੋ ਇਹ ਬ੍ਰਿਤਾਂਤ ਜਦੋਂ ਬਣਿਆ, ਦੁਨੀਆ ਨੂੰ ਇਹ ਦੱਸਿਆ ਗਿਆ, ਇਸੇ ਨੇ ਇੱਕ ਚੇਤਨਾ ਲਿਆਂਦੀ। ਹੁਣ ਗੁਰਦੁਆਰਿਆਂ ਦੇ ਵਿੱਚ ਜਿਹੜੇ ਬੈਠੇ ਨੇ, ਭਾਈ ਹਰਦੀਪ ਸਿੰਘ ਨਿੱਜਰ ਦੀ ਤੁਸੀਂ ਗੱਲ ਕੀਤੀ ਹੈ, ਲਗਾਤਾਰ ਜ਼ੁਲਮ ਦੇ ਲਈ ਉਹ ਲੜਨ ਦੇ ਵਾਸਤੇ ਸੰਘਰਸ਼ ਕਰਦੇ ਰਹੇ ਆ। ਹੋਰਨਾਂ ਦੀ ਜਿਹੜੇ ਸ਼ਹੀਦਾਂ ਦੀ ਗੱਲ ਕੀਤੀ ਹੈ, ਜਾਂ ਇਸ ਵੇਲੇ ਜਿਨ੍ਹਾਂ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ, ਸੰਸਾਰ ਸਾਹਮਣੇ ਇੰਡੀਅਨ ਸਟੇਟ ਤੇ ਉਹਦੀਆਂ ਏਜੰਸੀਆਂ ਨੰਗੀਆਂ ਹੋ ਰਹੀਆਂ ਨੇ। ਸੋ ਇਹ 40ਵਾਂ ਵਰ੍ਹਾ ਜਿਹੜਾ ਹੈ ਸਾਨੂੰ ਇਹ ਯਾਦ ਦਿਵਾਉਂਦਾ ਕਿ ਇਹ ਕਹਿਰ ਅਣਚਿਤ ਵਿਆ ਹੈ, ਨਾ ਭੁੱਲਣਯੋਗ ਹੈ, ਨਾ ਬਖਸ਼ਣਯੋਗ ਹੈ। ਇਸ ਕਹਿਰ ਦੇ ਖਿਲਾਫ ਅਸੀਂ ਬਕਾਇਦਾ ਤੌਰ ਤੇ ਇਕਮੁੱਠ ਹੋ ਕੇ ਚੇਤਨਾ ਦੀ ਲਹਿਰ ਚਲਾਉਣੀ ਹੈ, ਤਾਂ ਕਿ ਸੰਸਾਰ ਨੂੰ ਪਤਾ ਲੱਗੇ ਕਿ ਸਿੱਖ ਹਮੇਸ਼ਾ ਪਿਆਰ, ਮੁਹੱਬਤ ਤੇ ਸਾਂਝ ਦਾ ਉਪਾਸ਼ਕ ਹੈ। ਪਰ ਜੋ ਚੜ੍ਹ ਕੇ ਆਵੇ ਉਹਦੇ ਵਾਸਤੇ ਕੋਈ ਸਮਝੌਤਾ ਨਹੀਂ। ਦਰ ਤੇ ਆਇਆਂ ਦੇ ਲਈ ਕਰੇ ਸਵਾਗਤ ਦੇਗ, ਦਰ ਤੇ ਆਇਆਂ ਦੇ ਲਈ ਕਰੇ ਸਵਾਗਤ ਦੇਗ, ਚੜ੍ਹ ਕੇ ਆਇਆਂ ਵਾਸਤੇ ਦੂਜੇ ਰਣ ਵਿੱਚ ਤੇਗ। ਇਹ ਵੀ ਸਾਡੀ ਪਛਾਣ ਹੈ। ਜੀ ਜੀ ਜੀ। ਤੇ ਅੱਜ ਆਪਾਂ ਜਿਵੇਂ 40ਵੇਂ ਸਾਲ ਦੀ ਜਾਂ 40ਵੇਂ ਵਰ੍ਹੇਗੰਢ ਦੀ ਡਾਕਟਰ ਸਾਹਿਬ ਆਪਾਂ ਗੱਲ ਕਰਦੇ ਹਾਂ, ਤੇ ਅੱਜ ਸਾਨੂੰ ਕਿਸ ਤਰੀਕੇ ਦੇ ਨਾਲ ਹੰਬਲੇ ਲਿਟਰੇਚਰ ਦੇ ਤੌਰ ਤੇ, ਦੁਨੀਆ ਦੇ ਵਿੱਚ ਗੱਲਬਾਤ ਦੇ ਤੌਰ ਤੇ ਇਸ ਤਰ੍ਹਾਂ ਦੇ ਕਰਨੇ ਚਾਹੀਦੇ, ਤਾਂ ਜੋ ਜਿਹੜਾ ਨੈਰੇਟਿਵ ਹੈ ਉਹਨੂੰ ਤੋੜਿਆ ਜਾ ਸਕੇ। ਕਿਸ ਤਰ੍ਹਾਂ ਦੀ ਸਾਡੀ ਗੱਲਬਾਤ, ਕਿਸ ਤਰ੍ਹਾਂ ਅਸੀਂ ਦੂਜੀਆਂ ਕੌਮਾਂ, ਦੂਜੇ ਪਲੇਟਫਾਰਮਸ ਦੇ ਉੱਪਰ ਕਿਸ ਪਰਸਪੈਕਟਿਵ ਤੋਂ, ਕਿਸ ਸ਼ਬਦਾਂ ਦੇ ਰਾਹੀਂ ਇਹਨੂੰ ਬਿਆਨ ਕਰੀਏ, ਤਾਂ ਜੋ ਇੱਕ ਵਿਥਿਆ ਜਿਹੜੀ ਹੈ ਜ਼ੁਲਮ ਦੀ ਉਹ ਸੁਣਾਈ ਜਾ ਸਕੇ। ਅਸਲ 'ਚ ਫਿਰ ਇਹੀ ਗੱਲ ਹੈ ਕਿ ਸਾਨੂੰ ਸਮਾਂ ਕੱਢ ਕੇ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ, ਆਹ ਜਿਵੇਂ ਕਿਤਾਬ ਸਾਡੇ ਸਾਹਮਣੇ ਹੈ, ਠੀਕ ਹੈ, ਜਾਂ ਫਿਰ ਇਸ ਤੋਂ ਇਲਾਵਾ ਹੋਰ ਜਿਹੜੀਆਂ ਲਿਖਤਾਂ ਨੇ, ਦੁਬਾਰਾ ਮੇਰਾ ਦੱਸਣ ਦਾ ਮਕਸਦ ਇਹੀ ਹੈ ਕਿ ਜਿੱਥੇ ਭਾਈ ਅਜਮੇਰ ਸਿੰਘ ਹੋਰਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਨੇ, ਡਾਕਟਰ ਗੁਰਦਾਸ ਸਰਦਾਰ ਗੁਰਤੇਜ ਸਿੰਘ IAS ਆਫਿਸਰ, ਰਾਜਵਿੰਦਰ ਸਿੰਘ ਰਾਹੀ, ਪ੍ਰੋਫੈਸਰ ਸੰਤ ਸਿੰਘ ਸੇਖੋਂ, ਜਿਨ੍ਹਾਂ ਨੇ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਸ ਤੋਂ ਬਾਅਦ ਟੋਟਲੀ ਆਪਣੀ ਕਲਮ ਦੇ ਰਾਹੀਂ ਇੰਨਾ ਕਮਾਲ ਦਾ ਲਿਖਿਆ ਜਿਹੜਾ ਕਿ ਗੌਰ ਕਰਨਯੋਗ ਹੈ। ਹਾਲਾਂਕਿ ਜਿਹੜੇ ਕਾਮਰੇਡੀ ਕਿਸਮ ਦੇ ਕੱਚੜ ਕਿਸਮ ਦੇ ਲੋਕ ਸਨ, ਉਹ ਇਸ ਦੇ ਖਿਲਾਫ ਹੋ ਗਏ। ਇੱਥੋਂ ਤੱਕ ਕਿ ਹਰਦਿਆਲ ਬੈਂਸ ਇੱਕ ਕਾਮਰੇਡ ਹੋਏ ਆ, ਉਹਨਾਂ ਨੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਬਹੁਤ ਖੂਬਸੂਰਤ ਢੰਗ ਦੇ ਨਾਲ ਕੈਨੇਡਾ ਤੇ ਅਮਰੀਕਾ ਦੇ ਵਿੱਚ ਇੱਕ ਲਹਿਰ ਚਲਾਈ। ਕੈਨੇਡਾ ਦੇ ਉਹ ਮਾਰਕਸ ਪਾਰਟੀ ਦੇ ਮੋਢੀਆਂ ਦੇ ਵਿੱਚੋਂ ਨੇ, ਅਗਵਾਈ ਦੇਣ ਵਾਲੇ ਨੇ ਜਸਟਿਸ ਅਜੀਤ ਸਿੰਘ ਬੈਂਸ ਦੇ ਛੋਟੇ ਭਰਾ, ਉਹ ਬੜੇ ਤਕੜੇ ਹੋਏ ਨੇ। ਡਾਕਟਰ ਹਰੀ ਸ਼ਰਮਾ ਮੇਰੇ ਲਈ ਉਹ ਪ੍ਰੇਰਨਾ ਸਰੋਤ ਰਹੇ ਨੇ ਹਮੇਸ਼ਾ। ਹਰੀ ਸ਼ਰਮਾ ਹੋਰਾਂ ਨੇ ਜਾਨ ਤਲੀ ਤੇ ਧਰ ਕੇ 84ਵਿਆਂ ਦੇ ਵਿੱਚ ਇਹ ਆਵਾਜ਼ ਬੁਲੰਦ ਕੀਤੀ। 74-75 ਦੇ ਵਿੱਚ ਇੰਦਰਾ ਗਾਂਧੀ ਜਦੋਂ ਕੈਨੇਡਾ ਆਈ ਤੇ ਉਸ ਦੇ ਖਿਲਾਫ ਪ੍ਰੋਟੈਸਟ ਕਰਨ ਵਾਲਿਆਂ ਚੋਂ ਅੱਗੇ ਸਨ। ਇਹਨਾਂ ਲੋਕਾਂ ਨੂੰ ਅਸੀਂ ਯਾਦ ਕਰੀਏ। ਅੱਜ ਸਾਡੇ ਕੋਲ ਇਹਨਾਂ ਸਾਰਿਆਂ ਦੇ ਵਾਸਤੇ ਇੱਕ ਸਾਂਝਾ ਮੁਹਾਜ਼ ਚਾਹੀਦਾ ਹੈ। ਸਿੱਖਾਂ ਨੇ, ਸਿੱਖ ਚਿੰਤਕਾਂ ਨੇ, ਬੁੱਧੀਜੀਵੀਆਂ ਨੇ ਤਾਂ ਵਿਚਾਰ ਦੇਣਾ ਹੀ ਹੈ, ਉਹਨਾਂ ਨੇ ਤਾਂ ਪੜ੍ਹਨਾ ਹੀ ਹੈ। ਸਭ ਤੋਂ ਪਹਿਲਾਂ ਸੋਲੀਡੈਰਿਟੀ ਹੋਣੀ ਚਾਹੀਦੀ ਹੈ ਵੱਖ-ਵੱਖ ਸੰਸਥਾਵਾਂ ਦੇ ਵਿੱਚ। ਘੱਟ ਗਿਣਤੀ ਹੋਣ ਦੇ ਬਾਵਜੂਦ ਅਸੀਂ ਆਪਸ ਵਿੱਚ ਉਲਝਣ ਦੇ ਵਿੱਚ ਬੜਾ ਛੇਤੀ ਨਿੱਕੀ ਜਿਹੀ ਗੱਲ ਤੇ ਉਲਝ ਜਾਂਦੇ ਆ। ਇੱਕ ਜਥੇਬੰਦੀ ਕਿਵੇਂ ਦਿਨ ਮਨਾਉਂਦੀ ਹੈ, ਦੂਜੀ ਕਿਵੇਂ, ਇਸੇ ਤੇ ਲੜ ਪੈਂਦੇ ਆ। ਇੱਕ ਕਿਸੇ ਗੱਲ ਦੇ ਲਈ ਬਿਆਨ ਦਿੰਦੀ ਹੈ, ਦੂਸਰੇ ਉਸ ਬਿਆਨ ਦੇ ਉਲਟ ਬਿਆਨ ਦੇ ਦਿੰਦੀ ਹੈ, ਜਦ ਕਿ ਉਹ ਇੱਕ ਇੰਟਰਨਲ ਹੈ, ਉਹਨੂੰ ਅੰਦਰੂਨੀ ਰੱਖਣਾ ਚਾਹੀਦਾ। ਬਾਹਰ ਦੁਸ਼ਮਣ ਨਾਲ ਲੜਨ ਲਈ ਇੱਕ ਸਾਂਝਾ ਮੁਹਾਜ਼ ਹੋਣਾ ਚਾਹੀਦਾ। ਫਿਰ ਸੈਮੀਨਾਰ, ਡਿਸਕਸ਼ਨ, ਵਿਚਾਰ ਚਰਚਾ, ਅਕੈਡਮੀਆਂ, ਇਹ ਇੱਕ ਚੇਤਨਾ ਦਾ ਪੱਧਰ ਹੈ। ਇਸ ਤੇ ਜਾਗਰੂਕ ਹੋਣਾ ਚਾਹੀਦਾ। ਜਿਵੇਂ ਕਿ ਬਿਰਦਾਂਤ ਨੂੰ ਜਿਹੜਾ ਇੰਡੀਅਨ ਸਟੇਟ ਜਾਂ ਨੈਰੇਟਿਵ ਜਿਹੜਾ ਉਹ ਸਿਰਜ ਰਹੇ ਨੇ ਕਿ ਆਪਰੇਸ਼ਨ ਬਲੂ ਸਟਾਰ ਹੈ, ਸਾਕਾ ਨੀਲਾ ਤਾਰਾ ਹੈ, ਅਸੀਂ ਉਸ ਤੋਂ ਸੁਚੇਤ ਰਹੀਏ। ਇਸੇ ਤਰ੍ਹਾਂ ਸਾਰੇ ਬਿਰਤਾਂਤ ਨੂੰ ਸਮਝਣਾ ਚਾਹੀਦਾ। ਮਾਈਨੋਰਿਟੀ ਹੋਣ ਦੇ ਨਾਤੇ ਸਿੱਖਾਂ ਦੇ ਅੰਦਰ ਜਿਹੜੀ ਸਪਿਰਿਟ ਹੈ ਮਾਨਵਤਾ ਦੀ ਸੇਵਾ, ਉਹ ਖਤਮ ਨਹੀਂ ਹੋਣੀ ਚਾਹੀਦੀ। ਕਈ ਇਹ ਵੀ ਕਹਿ ਦਿੰਦੇ ਨੇ ਕਿਉਂਕਿ ਇਹ ਇੰਡੀਅਨ ਸਟੇਟ ਦਾ ਜਿਹੜਾ ਹਿੰਦੂਤਵੀ ਕਰੈਕਟਰ ਹੈ ਉਹਦੇ ਕਾਰਨ ਇਹ ਹਮਲਾ ਹੋਇਆ, ਤੇ ਹਿੰਦੂਆਂ ਪ੍ਰਤੀ ਨਫ਼ਰਤ ਬਿਲਕੁਲ ਨਹੀਂ। ਇਹ ਸਿੱਖੀ ਸਿਧਾਂਤ ਨਹੀਂ, ਚਾਹੇ ਉਹ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਈਸਾਈ ਹੈ। ਪੰਜਾਬ ਦੇ ਵਿੱਚ ਜਦੋਂ ਇਹੋ ਜਿਹੇ ਜਿਨ੍ਹਾਂ ਦੇ ਵਿੱਚੋਂ ਅਸੀਂ ਇੱਕ ਮੈਂ ਦੱਸਦਾ ਵੀ ਤੁਸੀਂ ਦੇਖੋ ਮਿਸਟਰ ਸ਼ੌਰੀ ਬੜੇ ਅੱਛੇ ਹੋਏ ਨੇ। ਉਹ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ, ਸੰਤਾਂ ਦੀ ਸ਼ਹਾਦਤ ਤੋਂ ਬਾਅਦ ਰੋਡੇ ਪਿੰਡ ਗਏ ਤੇ ਉਹਨਾਂ ਨੇ ਲਿਖਿਆ ਕਿ ਸਾਰੇ ਲੋਕ ਜਿਹੜੇ ਸਰਦਾਰ ਸਿੱਖ ਬੈਠੇ ਸਨ ਅਫਸੋਸ ਕਰ ਰਹੇ ਸਨ, ਮੈਂ ਇਕੱਲਾ ਹਿੰਦੂ ਸੀ। ਤੇ ਮੈਂ ਜਾ ਕੇ ਜਦੋਂ ਦੇਖਿਆ, ਇੱਕ ਨੇ ਵੀ ਮੇਰੇ ਨਾਲ ਕਹਿਰੀ ਅੱਖ ਨਾਲ ਨਾ ਦੇਖਿਆ। ਮੈਂ ਉਹਨਾਂ ਨਾਲ ਗੱਲਾਂ ਕੀਤੀਆਂ, ਉਹਨਾਂ ਦੇ ਅੰਦਰ ਇਹੋ ਹੀ ਜਜ਼ਬਾ ਸੀ। ਤੇ ਮੈਂ ਉਹ ਇਹ ਕਹਿ ਰਹੇ ਨੇ ਕਿ ਮੈਨੂੰ ਮਹਿਸੂਸ ਹੋਇਆ ਕਿ ਮੈਂ ਪੰਜਾਬੀ ਹਿੰਦੂ, ਪੰਜਾਬ ਦਾ ਹਿੱਸਾ ਹੋਣ ਕਾਰਨ ਇੱਕ ਸਿੱਖ ਬਿਰਤਾਂਤ ਦੇ ਵਿੱਚ ਆ ਕੇ ਮਾਣ ਮਹਿਸੂਸ ਕਰ ਰਹੇ ਹਾਂ ਕਿ ਇੱਕ ਵੀ ਹਿੰਦੂ ਦਾ ਘਰ ਨਹੀਂ ਢਿਆ, ਇੱਕ ਵੀ ਹਿੰਦੂ ਨੂੰ
ਜੂਨ 84 ਨਵੰਬਰ 84 ਨਸਲਕੁਸ਼ੀ ਦੇ ਬਾਅਦ ਕਿਸੇ ਨੂੰ ਪਿੰਡ ਦੇ ਵਿੱਚ ਇਹ ਵੀ ਨਹੀਂ ਕਿਸੇ ਨੇ ਕਿਹਾ, ਬਲਕਿ ਇਹ ਕਿਹਾ ਤਾਇਆ ਜੀ ਕਹਿ ਕੇ, ਬਾਬਾ ਜੀ ਕਹਿ ਕੇ, ਜੇ ਪਿੰਡ ਦੇ ਵਿੱਚ ਕੋਈ ਪੰਡਤ ਦਾ ਘਰ ਸੀ ਜਾਂ ਹਿੰਦੂ ਦਾ ਘਰ ਸੀ ਉਹਨੂੰ ਸਤਿਕਾਰ ਦਿੰਦੇ ਸੀ। ਤੇ ਕਹਿੰਦਾ ਜਿੱਦਣ ਦਿੱਲੀ ਦੇ ਵਿੱਚ ਨਸਲਕੁਸ਼ੀ ਹੋਈ ਤੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਘਰ ਸਿੱਖਾਂ ਦੇ ਫੂਕੇ ਗਏ, ਹਜ਼ਾਰਾਂ ਨੂੰ ਕਤਲ ਕੀਤਾ ਗਿਆ, ਉਦਣ ਮੈਨੂੰ ਆਪਣੇ ਆਪ ਤੇ ਸ਼ਰਮ ਆ ਰਹੀ ਸੀ ਕਿ ਮੈਂ ਦਿੱਲੀ ਰਹਿਣਾ, ਮੈਨੂੰ ਇਸ ਗੱਲ ਦਾ ਕਲੰਕ ਮਹਿਸੂਸ ਹੋ ਰਿਹਾ ਸੀ। ਇਹ ਲੇਖਕ ਹਿੰਦੂ ਲਿਖਾਰੀ ਦਾ ਕਥਨ ਹੈ। ਇਹੋ ਜਿਹੇ ਅਨੇਕਾਂ ਹੋਰ ਨੇ। ਸਾਡਾ ਕਰੈਕਟਰ ਕਿਸੇ ਦੇ ਖਿਲਾਫ ਨਹੀਂ ਹੋਣਾ ਚਾਹੀਦਾ ਕਿ ਕੋਈ ਹਿੰਦੂ ਆ ਤਾਂ ਅਸੀਂ ਨਫ਼ਰਤ ਕਰਨੀ, ਹਰਗਿਜ਼ ਨਹੀਂ। ਸਿਧਾਂਤ ਦੀ ਵਿਲੱਖਣਤਾ ਹੋਣੀ ਚਾਹੀਦੀ ਹੈ। ਸਿੱਖ ਕੀ ਹੈ ਜਿਹਦੇ ਮੂੰਹ ਚੋਂ ਗਾਲੀ ਗਲੋਚ ਹੋਵੇ? ਇੱਕ ਵਿਰੋਧੀ ਹੈ, ਅਸੀਂ ਉਸ ਨੂੰ ਵਿਰੋਧ ਇਸ ਪੱਧਰ ਤੇ, ਅਸੀਂ ਤਾਂ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਗੁਰੂ ਸਾਹਿਬ ਨੇ ਗਰੀਬੀ ਗਦਾ ਹਮਾਰੀ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਇਹ ਸਿਧਾਂਤ ਦਿੱਤਾ ਹੈ। ਸਾਨੂੰ ਦੁਸ਼ਮਣ ਨੂੰ ਵੀ ਜਿਹੜਾ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਪਰ ਸੁਚੇਤ ਰਹਿਣਾ, ਬਿਰਤਾਂਤ ਆਪਣਾ ਰੱਖਣਾ, ਨੈਰੇਟਿਵ ਆਪਣਾ ਰੱਖਣਾ, ਆਇਡੈਂਟਿਟੀ ਕਾਇਮ ਕਰਨੀ ਹੈ। ਅਤੇ ਸਿੱਖੀ ਦਾ ਸਿਧਾਂਤ ਹੈ ਨਾ ਜ਼ੁਲਮ ਸਹਿਣਾ, ਨਾ ਜ਼ੁਲਮ ਕਰਨਾ। ਯੂਨਾਈਟਿਡ ਨੇਸ਼ਨ ਦੇ ਲਈ ਮੈਂ ਕਹਿੰਦਾ ਜੇ ਕੋਈ ਪ੍ਰੈਂਬਲ ਦੀ ਸਭ ਤੋਂ ਬਿਹਤਰੀਨ ਸਟੇਟਮੈਂਟ ਹੋ ਸਕਦੀ ਹੈ ਅੱਜ ਦੀ ਸਦੀ ਦੇ ਵਿੱਚ ਵੀ ਤੇ ਭਵਿੱਖ ਲਈ ਵੀ, ਤਾਂ ਉਹ ਸਿੱਖੀ ਸਿਧਾਂਤਾਂ ਦੀ ਇਹ ਜਿਹੜੀ ਸ਼ਬਦਾਵਲੀ ਹੈ ਇਹੀ ਹੋ ਸਕਦੀ ਹੈ ਕਿ ਭੈ ਕਾਹੂ ਕੋ ਦੇਤ ਨੈ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਨ ਮਨਾ, ਗਿਆਨੀ ਤਾਹੇ ਬਖਾਨ, ਨਾ ਡਰ ਦੇਣਾ ਤੇ ਨਾ ਡਰ ਲੈਣਾ। ਜੀ। ਤੇ ਡਾਕਟਰ ਸਾਹਿਬ ਜਾਂਦੇ ਇੱਕ ਹੋਰ ਆਖਰੀ ਸਵਾਲ ਨੂੰ ਆਪਾਂ ਜਿਹੜੀ, ਜਿਵੇਂ ਤੁਸੀਂ ਹਿੰਦੂਆਂ ਦੇ ਜ਼ਿਕਰ ਕੀਤਾ ਸੀਗਾ, ਆਪਾਂ ਭਾਈ ਦਲਜੀਤ ਸਿੰਘ ਬਿੱਟੂ ਜੀ ਦੀ ਕਿਤਾਬ ਦੇ ਵਿੱਚ ਬਹੁਤ ਸਾਰੇ ਐਸੇ ਪਰਿਵਾਰਾਂ ਦਾ ਜ਼ਿਕਰ ਆਉਂਦਾ ਜਿਹਦੇ ਵਿੱਚ ਉਹਨਾਂ ਨੇ ਕੁਝ ਖਾੜਕੂਆਂ ਦੇ ਨਾਲ ਹਮਦਰਦੀ ਭਾਵਨਾ ਜਾਂ ਉਹਨਾਂ ਦੀ ਮਦਦ ਵੀ ਕੀਤੀ। ਇਹਦੇ ਉਲਟ ਇੱਕ ਇਹ ਵੀ ਗੱਲ ਆਉਂਦੀ ਹੈ ਕਿ ਕੁਝ ਹਿੰਦੂਆਂ ਨੂੰ ਕੱਢ ਕੇ ਮਾਰਿਆ ਗਿਆ, ਕੁਝ ਏਦਾਂ, ਪਰ ਇਹਦੇ ਨਾਲ ਹਿੰਦੂ ਲੋਕਾਂ ਦੇ ਇਨਕਾਊਂਟਰ ਵੀ ਪੁਲਿਸ ਨੇ ਕੀਤੇ ਜਿਹੜੇ ਕਿ ਇਸ ਮਾਮਲਿਆਂ ਦੇ ਵਿੱਚ ਜਾਂ ਕਹਿ ਲਓ ਕਿ ਖਾੜਕੂਆਂ ਦੇ ਹਤੈਸ਼ੀ ਸੀਗੇ ਜਾਂ ਜੋ ਵੀ ਸੀਗਾ। ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਸਟੇਟ ਤਾਂ ਚਾਹੁੰਦੀ ਹੈ ਕਿ ਤੁਸੀਂ ਵੰਡੀਆਂ ਪਾਓ ਤੇ ਅਸੀਂ ਤੁਹਾਨੂੰ ਛੇਤੀ ਤੋਂ ਛੇਤੀ ਨਿਸ਼ਾਨਾ ਬਣਾਈਏ, ਪਰ ਇਹਨਾਂ ਚੀਜ਼ਾਂ ਦੇ ਵਿੱਚ ਨਾ ਉਲਝ ਕੇ ਜਿਸ ਫਲਸਫੇ ਦਾ ਤੁਸੀਂ ਜ਼ਿਕਰ ਕੀਤਾ, ਸਾਨੂੰ ਉਸ ਫਲਸਫੇ ਦੇ ਵਿੱਚ ਆਉਣਾ ਚਾਹੀਦਾ, ਉਹਦੇ ਵਿੱਚ ਆਪਣੇ ਆਪ ਨੂੰ ਫਿੱਟ ਕਰਨਾ ਚਾਹੀਦਾ। ਤੇ ਆਪਾਂ ਜਾਂਦੇ ਹਾਂਜੀ, ਜੇ ਤੁਸੀਂ ਕੁਝ ਕਹਿਣਾ। ਮੈਂ ਸਿਰਫ ਇੱਕ ਟਿੱਪਣੀ ਕਰਨੀ ਚਾਹਾਂਗਾ ਕਿ ਜਿੱਥੋਂ ਤੱਕ ਤਾਂ ਇਹ ਹੈ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਸਿੱਖ ਦੇ ਅੰਦਰ ਹਿੰਦੂ ਦੇ ਪ੍ਰਤੀ ਨਫ਼ਰਤ ਪੈਦਾ ਹੋਵੇ। ਹਾਂਜੀ। ਸਿੱਖ ਦੇ ਅੰਦਰ ਜਿਵੇਂ ਸ਼ਬਦਾਵਲੀ ਹੈ, ਸੰਬੋਧਨ ਕਰਨਾ, ਨਫ਼ਰਤੀ ਸੰਬੋਧਨ ਤਾਂ ਬਿਲਕੁਲ ਹੀ ਜਾਇਜ਼ ਨਹੀਂ। ਇਹ ਤਾਂ ਗੁਰਬਾਣੀ ਦੇ ਉਲਟ ਹੈ, ਸਿੱਖੀ ਸਿਧਾਂਤਾਂ ਦੇ ਉਲਟ ਹੈ। ਪਰ ਦੂਸਰੇ ਪਾਸੇ ਇੱਕ ਗੱਲ ਜ਼ਰੂਰ ਹੈ ਕਿ ਬਹੁ ਗਿਣਤੀ ਦਾ ਆਪਣਾ ਬਿਰਤਾਂਤ ਜਾਂ ਉਹਨਾਂ ਦੀ ਸੋਚ ਕੀ ਹੈ, ਇਹ ਗੱਲ ਸੋਚਣੀ ਪੈਣੀ ਹੈ। ਅਸੀਂ ਨਾਮ ਕੱਢ ਕੇ ਲਿਆਉਣੇ ਆ। ਮੈਂ ਕੁਛ ਨਾਮ ਗਿਣੇ ਨੇ, ਸਤਿਕਾਰ ਹੈ, ਪਰ ਐਟ ਲਾਰਜ ਕਿਹੋ ਜਿਹਾ ਕਰੈਕਟਰ, ਕਿਹੋ ਜਿਹਾ ਕਰੈਕਟਰ ਹੀ ਇਸ ਤਰ੍ਹਾਂ ਦਾ ਬਣ ਜਾਣਾ ਨਹੀਂ। ਇਹ ਤਾਂ ਸਾਡੇ ਵਾਸਤੇ ਇੱਕ ਫੌਜ ਸੀ, ਸਾਡੀ ਰਾਖੀ ਵਾਸਤੇ ਵਰਤ ਲਿਆ ਜਾਂ ਇਹੋ ਜਿਹਾ ਨੈਰੇਟਿਵ ਚੰਗਾ ਹੋਇਆ ਇਹਨਾਂ ਨੂੰ ਸਭ ਕੁਛ। ਮੈਂ ਇੱਕ ਵਿਦਵਾਨ ਹੈ, ਮੈਂ ਬੜੇ ਅੱਛੇ ਅਜੀਤ ਕੌਰ ਇੱਕ ਲਿਖਾਰ, ਬੜੇ ਚੋਟੀ ਦੇ ਪੰਜਾਬੀ ਸਾਹਿਤ, ਖਾਨਾ ਬਦੋਸ਼ ਲੈ ਕੇ ਬੜੀਆਂ ਕਿਤਾਬਾਂ। ਉਹ ਕਹਿੰਦੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਉਸ ਵੇਲੇ ਇੱਕ ਵਫਦ ਦੇ ਨਾਲ ਉਹ ਬਾਹਰਲੇ ਦੇਸ਼ 'ਚ ਸਨ ਤੇ ਆਪਣੀ ਧੀ ਉਹਨਾਂ ਦੇ ਨਾਲ ਸੀ, ਤੇ ਉਸ ਵੇਲੇ ਜਿਹੜੇ ਵਫਦ ਦੇ ਬਾਕੀ ਮੈਂਬਰ ਸਨ ਹਿੰਦੂ ਸਨ, ਉਹਨਾਂ ਦੀ ਇੱਕ ਅਜੀਬ ਕਿਸਮ ਦਾ ਜਲਾਓ ਸੀ, ਉਹਨਾਂ ਦੇ ਅੰਦਰ ਇੱਕ ਅਜੀਬ ਕਿਸਮ ਦੀ ਖੁਸ਼ੀ ਸੀ। ਤੇ ਮੇਰੀ ਧੀ ਹੈਰਾਨ ਹੋ ਕੇ ਕਹਿਣ ਲੱਗੀ ਕਿ ਇਹ ਜੋ ਕੁਝ ਹੋਇਆ ਗਲਤ ਹੋਇਆ। ਤੇ ਉਹ ਕਹਿੰਦੇ ਕਿਉਂ, ਉੱਥੇ ਤਾਂ ਅੱਤਵਾਦੀ ਸਨ। ਤੇ ਬੱਚੀ ਨੇ ਕਿਹਾ ਕਿ ਆਹ 6 ਮਹੀਨੇ ਦਾ ਬੱਚਾ, ਇਹ ਬਜ਼ੁਰਗ ਜਿਨ੍ਹਾਂ ਤੇ ਗੋਲੀਆਂ ਮਾਰੀਆਂ, ਆਹ ਜਿਹੜੀਆਂ ਬਾਹਾਂ ਬੰਨ ਕੇ ਮਾਰੇ ਗਏ, ਜਾਂ ਜਿਨ੍ਹਾਂ ਨੂੰ ਪਾਣੀ ਤੱਕ ਨਾ ਦਿੱਤਾ ਗਿਆ, ਪਾਣੀ ਮੰਗਣ ਤੇ ਉਹਨਾਂ ਦੇ ਮੂੰਹ 'ਚ ਸਿਗਰਟਾਂ ਧੱਕੀਆਂ ਗਈਆਂ, ਉਹਨਾਂ ਦੀ ਹੱਦੋਂ ਵੱਧ ਜਿਹੜੀ ਹੈ ਜ਼ਲਾਲਤ ਕਰਕੇ ਫਿਰ ਉਹਨਾਂ ਨੂੰ ਪਸ਼ੂਆਂ ਡੰਗਰਾਂ ਵਾਂਗ ਮਾਰਿਆ ਗਿਆ। ਤੇ ਇਹਨਾਂ ਨੂੰ ਕਿਉਂ ਮਾਰਿਆ? ਕਿ ਇਹ ਬੱਚਾ ਅੱਤਵਾਦੀ ਸੀ। ਤੇ ਉਹ ਜਦੋਂ ਬੱਚੀ ਕਹਿਣ ਲੱਗੀ ਤਾਂ ਅੱਗਿਓਂ ਉਸ ਔਰਤ ਦਾ ਪ੍ਰਤੀਕਰਮ ਸੀ ਜਿਹੜੀ ਕਿ ਉਹਨਾਂ ਦੇ ਵਫਦ ਦੀ ਮੈਂਬਰ ਸੀ, ਚੰਗੀ ਭਲੀ ਸੀ, ਕਹਿੰਦੀ ਤੂੰ ਕਿਵੇਂ ਕਹਿ ਸਕਦੀ ਅੱਤਵਾਦੀ ਨਹੀਂ? ਉਹ ਕਹਿੰਦੀ ਲਾਹਨਤ ਹੈ। ਇਹੋ ਜਿਹੀ ਮੈਂਟੈਲਿਟੀ ਦੀ ਗੱਲ ਹੈ ਜਿਹੜੀ ਬਾਰ-ਬਾਰ ਇਹ ਕਹਿਣਾ ਕਿ ਹਜ਼ਾਰਾਂ ਹਿੰਦੂ ਮਾਰੇ ਗਏ। ਮੈਂ ਇਹ ਚੁਣੌਤੀ ਦਿੰਦਾ ਇਸ ਗੱਲ ਦੀ। ਤੱਥ ਮੇਰੇ ਕੋਲ ਕਿਤਾਬ ਪਈ ਹੈ ਇਸ ਵੇਲੇ, ਵਾਈਟ ਪੇਪਰ, ਜਿਹੜਾ ਕਿ ਭਾਰਤ ਸਰਕਾਰ ਦਾ ਪੰਜਾਬ ਦੇ ਵਿੱਚ ਹੈ। ਕਿੰਨੇ ਟੋਟਲ ਹਿੰਦੂ ਪੰਜਾਬ ਦੇ ਵਿੱਚ ਮਾਰੇ ਗਏ, ਉਹ ਵੀ ਜਿਹੜੀਆਂ ਕਾਲੀਆਂ ਭੇਡਾਂ ਦੇ ਵੱਲੋਂ ਜਿਹੜੇ ਇਹ ਕੁਝ ਵਾਰਦਾਤਾਂ ਹੋਈਆਂ, ਪਰ ਉਹਨਾਂ ਦੀ ਗਿਣਤੀ ਤੇ ਜਿਹੜੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪਿੰਡਾਂ ਦੇ ਪਿੰਡ ਖਾਲੀ ਕਰ ਦਿੱਤੇ ਗਏ, ਉਹਨਾਂ ਦੀ ਗਿਣਤੀ ਦੇਖੋ। ਇਹ ਬਹੁਤ ਵੱਡੀ ਚਾਲ ਹੈ ਮੂੰਹ ਬੰਦ ਕਰਨ ਲਈ ਇਹ ਕਹਿ ਦੇਣਾ। ਹਾਲਾਂਕਿ ਇੱਕ ਵੀ ਮਾਰਿਆ ਗਿਆ ਹੋਵੇ, ਜਿਵੇਂ ਜਸਵੰਤ ਸਿੰਘ ਖਾਲੜਾ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ, ਉਹਨਾਂ ਪੀੜਤ ਹਿੰਦੂਆਂ ਦੇ ਵਾਸਤੇ ਇਨਸਾਫ ਲਈ ਲੜਾਈ ਲੜੀ ਹੈ। ਤੇ ਸੰਤ ਜਰਨੈਲ ਸਿੰਘ ਹੋਰਾਂ ਕੋਲੇ ਜਿਹੜੇ ਹਿੰਦੂ ਪਰਿਵਾਰ ਜਾਂ ਕੋਈ ਵੀ ਸ਼ਖਸ ਆਉਂਦਾ ਸੀ, ਅਨੇਕਾਂ ਮਿਸਾਲਾਂ ਨੇ, ਸਮਾਂ ਨਹੀਂ ਹੈ
ਜਿਹੜੇ ਕਿ ਉਹ ਕਹਿੰਦੇ ਸੀ ਵੀ ਇਹ ਤਾਂ ਭਾਈ ਤੂੰ ਮੂਹਰੇ ਆ ਕੇ ਬੈਠ, ਤੈਨੂੰ ਹੂੰ, ਤੈਨੂੰ ਡਰਾ ਕਿਹੜਾ ਲਊਗਾ, ਤੇਰੀ ਹੂੰ, ਬੱਚੀ ਦਾ ਵਿਆਹ ਤੇ ਆਹ ਹੂੰ, ਲੈ ਕੇ ਜਾ, ਸਾਡੀ ਸਹੀ, ਧੀ ਹੈ ਉਹ। ਸਹੀ। ਅਨੇਕਾਂ ਮਿਸਾਲਾਂ ਨੇ, ਇਸੇ ਤਰ੍ਹਾਂ ਹਰਦੀਪ ਸਿੰਘ ਨਿੱਜਰ ਇੱਥੋਂ ਦੀ ਹਾਂਜੀ। ਮਿਸਾਲ ਹੈ ਸਰੀ ਦੀ। ਇੱਕ ਹੂੰ, ਬੰਦਾ ਪੀੜਤ, ਇੱਕ ਇਸ ਤਰ੍ਹਾਂ ਦੀ ਆਰਥਿਕ ਤੌਰ ਤੇ ਨੁਕਸਾਨ ਹੋਇਆ ਉਸ ਬੰਦੇ ਦਾ, ਤੇ ਹੂੰ, ਕਿਸੇ ਨੇ ਦੱਸਿਆ ਤੂੰ ਮਦਦ ਲਈ ਜਾਣਾ, ਤੇ ਹਰਦੀਪ ਸਿੰਘ ਹੋਰਾਂ ਨੂੰ ਉਹਨਾਂ ਮਿਲ ਨੇ ਨਾ ਜਾਣਦੇ ਸੀ, ਸਿਰਫ ਇਹੀ ਕਿਹਾ ਕਿ ਮੈਂ ਭਾਜੀ ਪਤਾ ਲੱਗਿਆ ਤੁਸੀਂ ਮਦਦ ਕਰਨੀ, ਕਹਿੰਦੇ ਕੀ ਚਾਹੀਦਾ, ਕਹਿੰਦੇ ਹੂੰ, ਮੇਰਾ ਤਾਂ ਸਭ ਕੁਝ ਉੱਜੜ ਜਾਣਾ। ਉਹ ਕਹਿੰਦੇ ਮੇਰੇ ਘਰ ਤੇ ਪੈਸੇ ਚੱਕ ਲਾ, ਤੂੰ ਵਾਪਸ ਕਰ ਦੀ ਜਦੋਂ ਤੇਰਾ ਟਾਈਮ ਹੋਇਆ। ਉਹਦਾ ਬਿਜ਼ਨਸ ਬਚ ਗਿਆ। ਹੂੰ, ਉਹ ਬੰਦਾ ਜਿਹੜਾ ਜਿਹੜਾ ਜਾਣਦੇ ਸੀ ਉਹਨਾਂ ਨੇ ਜਵਾਬ ਦੇ ਦਿੱਤਾ, ਹੂੰ, ਧਾਹਾਂ ਮਾਰ-ਮਾਰ ਕੇ ਰੋ ਰਿਹਾ ਸੀ ਉਹ ਹਿੰਦੂ ਹੂੰ। ਹਰਦੀਪ ਸਿੰਘ ਹੋਰਾਂ ਦੇ ਕਤਲ ਨਹੀਂ, ਤੋਂ ਬਾਅਦ। ਬਿਲਕੁਲ ਦੇਖੋ ਸਾਨੂੰ ਮਿਸਾਲਾਂ ਕਿੰਨੀਆਂ ਮਿਲ ਜਾਂਦੀਆਂ। ਵੈਸੇ ਜਿਵੇਂ ਤੁਸੀਂ ਜ਼ਿਕਰ ਕੀਤਾ ਬਹੁ ਗਿਣਤੀ ਤੋਂ ਬਾਅਦ ਜਦੋਂ ਇਲੈਕਸ਼ਨ ਦਾ ਤੁਸੀਂ ਜ਼ਿਕਰ ਕੀਤਾ ਸੀਗਾ ਨਾ, ਉਹ ਉਸ ਭਾਵਨਾ ਦੇ ਵਿੱਚੋਂ ਹੀ ਰਾਜੀਵ ਗਾਂਧੀ ਦੀ ਜਿੱਤ ਦਾ ਤੁਸੀਂ ਜ਼ਿਕਰ ਕੀਤਾ ਸੀਗਾ। ਦਰਬਾਰ ਸਾਹਿਬ ਦਾ ਮਾਡਲ ਤੋੜਨ ਵਾਲੇ ਵੀ, ਉਹ ਵੀ ਸਾਨੂੰ ਪਤਾ ਹੈ ਕਿ ਜੀ, ਕਿਹੜੇ ਲੋਕ ਸੀਗੇ, ਹੈ ਨਾ? ਖੁਸ਼ੀਆਂ, ਲੱਡੂ ਵੰਡਣ ਵਾਲੇ ਵੀ, ਉਹ ਜੀ, ਵੀ ਇੱਥੇ ਇਹੀ ਸੀਗੇ। ਕਹਿਣ ਤੋਂ ਭਾਵ ਇਹ ਹੈ ਕਿ ਸਮਾਜ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਹੈ, ਹਰ ਤਰ੍ਹਾਂ ਦਾ ਇਨਸਾਨ ਹੈ, ਪਰ ਜਦੋਂ ਆਪਾਂ ਸਰਕਾਰੀ ਜ਼ਬਰ ਨੂੰ ਕਹਿੰਦੇ ਕਿ ਜਾਇਜ਼ ਹੈ, ਤਾਂ ਉਦੋਂ ਆਪਾਂ ਕਿਤੇ ਨਾ ਕਿਤੇ ਜਿਹੜਾ ਹੂੰ, ਬੇਗੁਨਾਹ ਹੈ ਉਹਦੇ ਨਾਲ ਅਨਿਆਂ ਕਰ ਰਹੇ ਹਾਂ। ਉਸ ਜਿਹੜੀ ਅਨਿਆਂ ਦੀ ਗੱਲ ਆ, ਭਾਵਨਾ, ਉਹਦੇ ਕਤਲੇਆਮ ਦੀ ਭਾਵਨਾ, ਉਹਨੂੰ ਅਸੀਂ ਜਸਟੀਫਾਈ ਕਰਾਰ ਦੇ ਰਹੇ ਹਾਂ। ਅਸੀਂ ਹਾਕਮ ਦਾ ਪੱਖ ਪੂਰ ਰਹੇ ਹਾਂ, ਕਹਿਣ ਤੋਂ ਭਾਵੇਂ ਸਿੱਧੇ ਪੂਰ ਗਏ ਤੇ ਭਾਵੇਂ ਅਸੀਂ ਅਸਿੱਧੇ ਪੂਰ ਗਏ। ਸਹੀ ਗੱਲ ਹੈ, ਇਹੀ ਹਾਂ, ਗੱਲ ਹੈ ਜੀ। ਹੂੰ। ਤੇ ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾਦ ਜੀ। ਭਵਿੱਖ ਸ਼ੁਕਰੀਆ ਦੇ ਵਿੱਚ ਜੀ ਵੀ ਉਮੀਦ ਤੁਹਾਡਾ। ਰਹੇਗੀ ਤੁਸੀਂ ਕਈ ਅਹਿਮ ਦਿਨਾਂ ਦੇ ਉੱਤੇ ਕੌਮ ਦੀ ਗੱਲ, ਪੰਥ ਦੀ ਗੱਲ ਵਿੱਚ ਸਾਡੇ ਹਿੱਸੇਦਾਰ ਬਣੋਗੇ, ਸਾਡੇ ਨਾਲ ਜੁੜੋਗੇ, ਗੱਲਾਂ ਬਾਤਾਂ ਸਾਂਝੀਆਂ ਕਰੋਗੇ। ਸੋ ਆਪ ਸਾਰੇ ਦਰਸ਼ਕਾਂ ਦਾ ਧੰਨਵਾਦ ਇੱਕ ਵਾਰ ਫਿਰ। ਜੀ। ਜੂਨ 84 ਦੇ ਸ਼ਹੀਦੀ ਘੱਲੂਘਾਰੇ, ਹੂੰ, ਤੀਜੇ ਘੱਲੂਘਾਰੇ ਦਰਬਾਰ ਸਾਹਿਬ ਤੇ ਭਾਰਤੀ ਫੌਜ ਦੇ ਹਮਲੇ ਦੇ ਹੂੰ, ਸਹੀ ਇਤਿਹਾਸ ਨੂੰ ਵਿਚਾਰਨਾ, ਹੂੰ, ਹੂੰ, 40ਵੀਂ ਵਰ੍ਹੇਗੰਢ ਚੇਤਨਾ ਦੀ ਇੱਕ ਲਹਿਰ ਹੋਣੀ ਚਾਹੀਦੀ ਹੈ। ਹੂੰ, ਸਾਨੂੰ ਪਤਾ ਹੋਣਾ ਚਾਹੀਦਾ, ਹੂੰ, ਜ਼ੁਬਾਨ ਤੇ ਪਛਾਣ ਦੇ ਨਾਲ ਅਸੀਂ ਜੁੜੀਏ, ਹੂੰ, ਆਪਣੇ ਨੈਰੇਟਿਵ ਨੂੰ ਸਮਝੀਏ, ਸਮਝ ਗਏ। ਆਪਣੀ ਬੋਲੀ ਸੱਭਿਆਚਾਰ ਨੂੰ ਸਮਝੀਏ। ਹੂੰ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਜੀ। ਪ੍ਰੋਫੈਸਰ ਪੂਰਨ ਸਿੰਘ ਵਰਗੇ ਵਿਦਵਾਨਾਂ ਨੇ ਜਿਵੇਂ ਲਿਖਿਆ, ਹੂੰ, ਜਾਂ ਅਸੀਂ ਗੁਰੂ ਸਾਹਿਬ ਨੇ ਜੋ ਸਿਧਾਂਤ ਸਾਨੂੰ ਦਿੱਤਾ ਹੈ ਹੂੰ, ਕਿ ਹੂੰ, ਸਾਰੇ ਮਾਨਸ ਕੀ ਜਾਤ ਸਭੈ ਏਕੇ ਪਹਿਚਾਨ ਬੋਧ ਤੇ ਚੱਲੀਏ। ਹੂੰ, ਨਾਲ ਇਹ ਵੀ ਸਿਧਾਂਤ ਦਿੱਤਾ ਹੈ ਕਿ ਜ਼ੁਲਮ ਦੇ ਖਿਲਾਫ ਅਸੀਂ ਹਮੇਸ਼ਾ ਡਟਣਾ। ਸੋ ਹੂੰ, ਇਹ ਜ਼ੁਲਮ ਜਿਹੜਾ ਹੋਇਆ ਉਹ ਹੂੰ, ਨਾ ਭੁੱਲਣਯੋਗ ਹੈ, ਨਾ ਬਖਸ਼ਣਯੋਗ ਹੈ। ਅਸੀਂ ਮਾਫ਼ੀਆਂ ਨਹੀਂ ਮੰਗਾਉਣੀਆਂ ਹੂੰ, ਕਿ ਹੂੰ, ਜੀ ਆਹ ਘੱਲੂਘਾਰੇ ਲਈ ਮਾਫ਼ੀ ਮੰਗ ਲਓ। ਮਾਫ਼ੀ ਕੋਈ ਅਰਥ ਨਹੀਂ ਹੈ। ਮਾਫ਼ੀਆਂ ਹੂੰ, ਮੰਗਾਉਣ ਵਾਲੀ ਜਿਹੜੀ ਕੌਮ ਹੈ, ਉਹਦੀ ਹੂੰ, ਆਇਡੈਂਟਿਟੀ ਜਿਹੜੀ ਵਿਗੜ ਜਾਂਦੀ ਹੈ। ਹੂੰ, ਹੂੰ, ਅਸੀਂ ਜ਼ੁਲਮ ਦੇ ਖਿਲਾਫ ਹਮੇਸ਼ਾ ਆਵਾਜ਼ ਉਠਾਉਣੀ ਹੈ, ਡਟ ਕੇ। ਚਾਹੇ ਉਹ ਕਿਸੇ ਹੋਰ ਤੇ ਹੋਵੇ ਤੇ ਹੂੰ, ਚਾਹੇ ਉਹ ਜ਼ੁਲਮ ਸਿੱਖਾਂ ਤੇ ਹੋਵੇ। ਸੋ ਹੂੰ, ਇੰਨੇ ਕੁ ਵਿਚਾਰਾਂ ਨਾਲ ਆਪ ਸਮੂਹ ਦਾ, ਦਰਸ਼ਕਾਂ ਦਾ, ਆਪ ਦੇ ਅਦਾਰੇ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਜੀ। ਇਹ ਸਨ ਆਪਣੇ ਨਾਲ ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ, ਜਿਹੜੇ ਕਿ ਕੈਨੇਡਾ ਦੇ ਵਿੱਚ ਨੇ, ਤੇ ਹਮੇਸ਼ਾ ਜਦੋਂ ਵੀ ਕੋਈ ਅਹਿਮ ਦਿਨ ਹੁੰਦਾ, ਜਿਵੇਂ ਆਪਾਂ ਸ਼ਹੀਦੀ ਹਫ਼ਤੇ ਘੱਲੂਘਾਰੇ ਦਾ, ਤੀਜੇ ਘੱਲੂਘਾਰੇ ਦਾ ਜ਼ਿਕਰ ਕੀਤਾ, ਹਰ ਵਾਰ ਔਰ ਇਹਨਾਂ ਦੇ ਨਾਲ ਜਦੋਂ ਗੱਲਬਾਤ ਹੁੰਦੀ ਹੈ ਤੇ ਇੱਕ ਵੱਖਰੇ ਪਰਸਪੈਕਟਿਵ ਤੋਂ ਵੀ ਹਮੇਸ਼ਾ ਇਹ ਗੱਲ ਕਰਦੇ ਨੇ ਕਿ ਕਿਵੇਂ ਜਿਹੜੀਆਂ ਸਾਜ਼ਿਸ਼ਾਂ ਹੁੰਦੀਆਂ ਨੇ, ਹਕੂਮਤੀ ਸਾਜ਼ਿਸ਼ਾਂ, ਉਹ ਤੁਹਾਡੇ ਉੱਤੇ ਕੁਝ ਸ਼ਬਦ ਥੋਪ ਕੇ, ਜਿਵੇਂ ਆਪਾਂ ਕਾਮਾਗਾਟਾ ਮਾਰੂ ਨੂੰ ਕਿਵੇਂ ਗੁਰੂ ਨਾਨਕ ਜਹਾਜ਼ ਨੂੰ ਉਹਦੇ ਵਿੱਚ ਤਬਦੀਲ ਕੀਤਾ ਗਿਆ, ਜਾਂ ਕਿਵੇਂ ਇਹ ਇੱਕ ਫਿੱਟ ਕਰ ਦਿੱਤਾ ਗਿਆ ਲਫ਼ਜ਼ ਕਿ ਐਂਟੀ ਸਿੱਖ ਰਾਈਟਸ, ਅੱਜ ਵੀ ਅਖਬਾਰਾਂ ਲਿਖ ਰਹੀਆਂ ਨੇ, ਔਰ ਕਈ ਰੌਸ਼ਨ ਦਿਮਾਗ ਆਪਣੇ ਆਪ ਨੂੰ ਕਲੇਮ ਕਰਨ ਵਾਲੇ ਲੋਕ ਲਿਖਦੇ ਨੇ, ਸਾਕਾ ਨੀਲਾ ਤਾਰਾ, ਆਪਰੇਸ਼ਨ ਬਲੂ ਸਟਾਰ। ਹਾਲੇ ਤੱਕ ਅਸੀਂ ਇਹਨਾਂ ਸ਼ਬਦਾਂ ਦੇ ਜੰਜਾਲ ਦੇ ਵਿੱਚੋਂ ਨਹੀਂ ਨਿਕਲ ਸਕੇ। ਜਦੋਂ ਨਿਕਲਾਂਗੇ ਤੇ ਫਿਰ ਸਾਨੂੰ ਹੋਰ ਕੁੱਝੀਆਂ ਚਾਲਾਂ, ਹਰਕਤਾਂ ਵੀ ਸਾਡੇ ਸਾਹਮਣੇ ਆਉਣਗੀਆਂ। ਡਾਕਟਰ ਸਾਹਿਬ, ਇੱਕ ਵਾਰ ਫਿਰ ਤੋਂ ਬਹੁਤ ਧੰਨਵਾਦ। ਸਤਿ ਸ਼੍ਰੀ ਬਹੁਤ ਅਕਾਲ। ਸ਼ੁਕਰੀਆ ਜੀ, ਧੰਨਵਾਦ ਜੀ, ਧੰਨਵਾਦ।